ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 21 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕੀਆਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਬ। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰੋ 888-888-9914। ਹਰਨੇਕ ਸਿੰਘ ਪਾਬਲਾ, ਪਾਬਲਾ ਐਂਟਰਪ੍ਰਾਈਜ਼, ਰੈਂਟਨ, ਵਾਸ਼ਿੰਗਟਨ। ਤਲਵਿੰਦਰ ਸਿੰਘ ਗਿੱਲ, ਰਮਿੰਦਰ ਸਿੰਘ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ। ਰਿਐਲਟਰ ਕਮਲਜੀਤ ਕੌਰ ਇੰਡੀਆਨਾ ਬੇਸਡ ਨੇ। ਇੰਡੀਆਨਾ 'ਚ ਘਰ ਖਰੀਦਣਾ ਹੈ, ਵੇਚਣਾ ਆ, ਕਸਟਮ ਘਰ ਬਣਵਾਉਣਾ ਆ ਜਾਂ ਫਿਰ ਇਨਵੈਸਟਮੈਂਟ ਪ੍ਰਾਪਰਟੀ ਬਾਏ ਕਰਨੀ ਹੈ, ਕਾਲ ਕਰੋ ਕਮਲਜੀਤ ਕੌਰ ਰਿਐਲਟਰ ਜੀ ਨੂੰ 3179099295। ਤੇ ਰਸਟਿਕਾ ਕੇਕ ਐਂਡ ਬੇਕਰੀ ਕਲੋਵਿਸ, ਬਰਥਡੇ ਕੇਕਸ, ਵੈਡਿੰਗ ਕੇਕਸ, ਐਨੀਵਰਸਰੀ ਕੇਕਸ, ਹਰ ਖੁਸ਼ੀ ਦੇ ਮੌਕੇ ਦੇ ਲਈ ਕੇਕਸ ਇਹਨਾਂ ਦੇ ਕੋਲ ਉਪਲਬਧ ਨੇ। ਕਸਟਮ ਕੇਕ ਵੀ ਬਣਵਾ ਸਕਦੇ ਹੋ, ਐਗਲੈਸ ਕੇਕ ਵੀ ਮਿਲਦੇ ਨੇ। ਕਾਲ 5599407272। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਤੇ ਸਰੋਤਿਓ, ਅੱਜ ਦਾ ਸਾਡਾ ਜਿਹੜਾ ਮੇਨ ਅਪਡੇਟ ਅਮਰੀਕਾ ਪ੍ਰੋਗਰਾਮ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਐਗਜ਼ੀਕਿਊਟਿਵ ਆਰਡਰਸ ਨੂੰ ਲੈ ਕੇ ਉਹਨਾਂ ਦਾ ਆਲਰੇਡੀ ਕੀ ਅਸਰ ਹੋਣਾ ਸ਼ੁਰੂ ਹੋ ਗਿਆ ਹੈਗਾ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ, ਉਹ ਸਾਰਾ ਕੁਝ ਡਿਸਕਸ ਕਰਾਂਗੇ। ਉਸ ਤੋਂ ਪਹਿਲਾਂ ਇੱਕ ਬਹੁਤ ਹੀ ਜਿਹੜੀ ਮਾੜੀ ਖਬਰ ਆ ਉਹ ਟਰਕੀ ਤੋਂ ਆ ਰਹੀ ਹੈਗੀ ਆ। ਉੱਥੇ ਇੱਕ ਜੋ ਹੋਟਲ ਆ ਉਹਨੂੰ ਅੱਗ ਲੱਗ ਗਈ, ਜਿਹਦੇ ਨਾਲ 66 ਜਾਣਿਆਂ ਦੀ ਮੌਤ ਹੋ ਗਈ ਆ ਤੇ 51 ਜਾਣੇ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਨਾਰਥ ਵੈਸਟਰਨ ਟਰਕੀ ਦੇ ਵਿੱਚ ਸਕੀ ਰਿਜ਼ੋਰਟ ਵਾਲਾ ਇਹ ਏਰੀਆ ਆ। ਉੱਥੇ ਦੇ ਹੈਲਥ ਮਿਨਿਸਟਰ ਕੇਮਲ ਮੈਮੀਸੋਗਲੂ ਉਹਨਾਂ ਨੇ ਇਹ ਦੱਸਿਆ ਆ ਕਿ 66 ਜਾਣੇ ਕਨਫਰਮ ਹੋ ਚੁੱਕੇ ਆ। 12 ਸਟੋਰੀ ਹੋਟਲ ਸੀ। ਇਸ ਨੂੰ ਉਸ ਟਾਈਮ ਦੇ ਉੱਤੇ ਅੱਗ ਲੱਗੀ ਜਿਸ ਟਾਈਮ ਮੋਸਟਲੀ ਲੋਕ ਸੁੱਤੇ ਹੁੰਦੇ ਹੈਗੇ ਆ। ਤੇ ਇਹ ਪਹਾੜੀ ਵਾਲਾ ਏਰੀਆ ਆ, ਸਕੀ ਰਿਜ਼ੋਰਟ ਆ, ਤੇ ਅੱਗ ਬੁਝਾਉਣ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਮੁਸ਼ਕਲ ਉਹਨਾਂ ਨੂੰ ਆ ਰਹੀ ਹੈਗੀ ਆ। 238 ਦੇ ਕਰੀਬ ਜਿਹੜੇ ਗੈਸਟ ਆ ਉਹ ਉਸ ਟਾਈਮ ਉਸ ਹੋਟਲ ਦੇ ਵਿੱਚ ਪ੍ਰੈਜ਼ੈਂਟ ਸੀਗੇ ਤੇ ਕਾਫੀ ਵੱਡੀ ਦੇ ਵਿੱਚ ਜੋ ਫਾਇਰ ਫਾਈਟਰਸ ਆ 30 ਦੇ ਕਰੀਬ ਫਾਇਰ ਟਰੱਕਸ, 28 ਦੇ ਕਰੀਬ ਐਂਬੂਲੈਂਸਿਸ ਉੱਥੇ ਇਸ ਟਾਈਮ ਹਾਜ਼ਰ ਹੈਗੀਆਂ ਆ। ਸੋ ਇਹ ਜੋ ਉੱਥੋਂ ਟਰਕੀ ਤੋਂ ਬੜੀ ਮਾੜੀ ਖਬਰ ਆ ਰਹੀ ਹੈ ਜੀ। ਬਿਲਕੁਲ, ਇਹ ਕਹਿ ਲਓ ਵੀ ਇਹ ਜਿਹੜਾ ਇਲਾਕਾ ਕਰ ਤੇ ਆਲਿਆ ਕਰਕੇ ਸਕੀ ਰਿਜ਼ੋਰਟ ਆ, ਉੱਥੇ ਜਿਹੜਾ ਇਹ ਵਾਪਰਿਆ। ਕੁਛ ਵਰੇ ਪਹਿਲਾਂ ਟਰਕੀ ਦੇ ਵਿੱਚ ਇੱਕ ਕਾਫੀ ਵੱਡਾ ਭੁਚਾਲ ਵੀ ਜਦੋਂ ਆਇਆ ਸੀ, ਉਦੋਂ ਵੀ ਕਾਫੀ ਮੌਤਾਂ ਜਿਹੜੀਆਂ ਹੋਈਆਂ ਸੀਗੀਆਂ। ਸੋ 66 ਜਣਿਆਂ ਦੀ ਮੌਤਾਂ, 51 ਜ਼ਖਮੀ ਨੇ। ਪ੍ਰੈਸ ਕਾਨਫਰੰਸ 'ਚ ਦੱਸਿਆ ਗਿਆ। ਬ੍ਰੇਕਿੰਗ ਕਾਈਂਡ ਆਫ ਸਟੋਰੀ ਆ। ਉੱਥੋਂ ਦੇ ਲੋਕਲ ਸਮੇਂ ਦੇ ਮੁਤਾਬਕ 3:30 ਵਜੇ ਕਹਿੰਦੇ ਵੀ ਇਹ ਅੱਗ ਬ੍ਰੇਕ ਆਊਟ ਹੋਈ ਸੀਗੀ
ਤੇ ਜਿੱਦਾਂ ਤੁਸੀਂ ਦੱਸਿਆ ਵੀ ਉਸ ਟਾਈਮ ਦੇ ਉੱਤੇ ਜਿਹੜੇ ਲੋਕ ਸੁੱਤੇ ਰਹਿ ਗਏ ਤੇ ਸਫੋਕੇਸ਼ਨ ਧੂਏ ਦੇ ਕਰਕੇ ਲੋਕਾਂ ਨੂੰ ਸਾਹ ਜਿਹੜਾ ਉਹ ਨਾ ਆ ਸਕਿਆ ਤੇ ਉਹਦੇ ਕਰਕੇ ਉਹਨਾਂ ਦੀਆਂ ਜਿਹੜੀਆਂ ਉਹ ਮੌਤਾਂ ਉੱਥੇ ਹੋ ਗਈਆਂ। ਸੋ ਇਹ ਜਿਹੜੀ ਇਸ ਟਾਈਮ ਮੁੱਢਲੀ ਰਿਪੋਰਟ ਦੇ ਵਿੱਚ ਚੀਜ਼ਾਂ ਆ ਰਹੀਆਂ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਆ ਰਹੀ ਹੈ ਇੰਗਲੈਂਡ ਤੋਂ। ਸਾਊਥਪੋਰਟ ਕਿਲਿੰਗ ਇਹ ਉਹ ਜਿਹੜੇ ਕਤਲੋਗਾਰਤ ਸੀਗੀ ਜਿਸ ਦੇ ਵਿੱਚ 3 ਮਾਸੂਮ ਬੱਚੀਆਂ ਨੂੰ ਡਾਂਸ ਕਲਾਸ ਦੇ ਦੌਰਾਨ ਮਾਰ ਦਿੱਤਾ ਗਿਆ ਸੀ, ਮਰਡਰ ਕਰ ਦਿੱਤਾ ਗਿਆ ਸੀਗਾ ਇੱਕ ਟੀਨੇਜਰ ਦੇ ਜਿਹੜਾ ਉਹ ਦੁਬਾਰਾ ਕਹਿੰਦਾ ਵੀ ਉਹ ਰੈਡੀਕਲਾਈਜ਼ ਹੋਇਆ ਸੀ ਵਾਇਲੈਂਸ ਨੂੰ ਲੈ ਕੇ। ਟੇਲਰ ਸਵਿਫਟ ਥੀਮ ਜਿਹੜੀ ਬਰਥਡੇ ਪਾਰਟੀ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਸੀ। ਉਸ ਬੰਦੇ ਨੇ ਬੀਤੇ ਦਿਨੀ ਆਪਣੇ ਜਿਹੜੇ ਆ ਜੁਰਮ ਆ ਉਹਨਾਂ ਨੂੰ ਕਬੂਲਿਆ ਹੈਗਾ। ਐਲੈਕਸ ਰੂਡਾ ਕੁਬਾਨਾ ਉਹਨੇ ਜਿਹੜਾ ਐਡਮਿਟ ਕਰ ਲਿਆ ਵੀ ਉਸਨੇ 3 ਇਹ ਮਾਸੂਮ ਬੱਚੀਆਂ ਦੀ ਜਿਹੜੀ ਜਾਨ ਆ ਉਹ ਲਈ ਆ ਤੇ ਨਾਲ ਉਸ ਦੇ ਉੱਤੇ 10 ਹੋਰ ਜਾਣਿਆਂ ਨੂੰ ਮਾਰਨ ਦੇ ਜਿਹੜੇ ਦੋਸ਼ ਆ ਉਹ ਵੀ ਲਗਾਏ ਗਏ ਸੀ। ਹੁਣ ਇਸ ਮੌਕੇ ਉੱਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਕੀਅਰ ਸਟਾਰਮਰ ਆ ਉਹਨਾਂ ਨੇ ਕਿਹਾ ਵੀ ਬ੍ਰਿਟੇਨ ਦੇ ਵਿੱਚ ਇੱਕ ਡੇਂਜਰਸ ਫਾਰਮ ਆਫ ਐਕਸਟ੍ਰੀਮਿਜ਼ਮ ਜਿਹੜੀ ਉਹ ਇਸ ਟਾਈਮ ਆਪਣੇ ਸਾਹਮਣੇ ਆ ਤੇ ਕਹਿੰਦੇ ਵੀ ਜਿਹੜੀ ਵਾਇਲੈਂਸ ਆ ਉਹ ਅਵੇਲੇਬਲ ਜਿਹੜਾ ਆਨਲਾਈਨ ਆ ਉਸ ਦੀ ਵੇਵਸ ਜਿਹੜੀਆਂ ਈਜ਼ੀਲੀ ਅਵੇਲੇਬਲ ਆ ਉਹ ਇੱਕ ਬਹੁਤ ਖਤਰਨਾਕ ਚੀਜ਼ ਹੈਗਾ। ਸੋ ਕਹਿੰਦੇ ਵੀ ਨਵੇਂ ਤਰ੍ਹਾਂ ਦਾ ਅੱਤਵਾਦ ਆ ਯੂਕੇ ਦੇ ਵਿੱਚ ਆਪਾਂ ਜਿਹੜਾ ਇਸ ਨੂੰ ਦੇਖ ਰਹੇ ਹਾਂ ਤੇ ਲੋਕ ਬਹੁਤ ਤੇਜ਼ੀ ਦੇ ਨਾਲ ਇਸ ਪਾਸੇ ਵੱਲ ਨੂੰ ਉਲਰ ਰਹੇ ਨੇ ਤੇ ਜਿਸ ਤੋਂ ਬਾਅਦ ਦੇ ਵਿੱਚ ਇਦਾਂ ਦੀਆਂ ਖੌਫਨਾਕ ਘਟਨਾਵਾਂ ਦਾ ਮੰਜ਼ਰ ਜਿਹੜਾ ਆਪਣੇ ਸਾਹਮਣੇ ਜਿਹੜਾ ਉਹ ਆਉਂਦਾ ਆ। ਸੋ ਕਹਿੰਦੇ ਵੀ ਇਸ ਮਾਮਲੇ ਦੇ ਵਿੱਚ ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਜਿਹੜੇ ਟੈਰਰਿਜ਼ਮ ਦਾ ਜਿਹੜਾ ਲਾਅ ਆ ਉਸ ਨੂੰ ਵੀ ਚੇਂਜ ਜਿਹੜਾ ਉਹ ਕੀਤਾ ਜਾਵੇਗਾ। ਸੋ ਲੱਗਦਾ ਆ ਵੀ ਕੁਝ ਹੋਰ ਸਖਤੀਆਂ ਜਿਹੜੀਆਂ ਉੱਥੇ ਆ ਸਕਦੀਆਂ। ਇਸ ਮਰਡਰ ਤੋਂ ਬਾਅਦ ਦੇ ਵਿੱਚ ਉੱਥੋਂ ਦੇ ਵੀ ਜਿਹੜੇ ਲੋਕ ਆ ਉਹ ਸੜਕਾਂ ਦੇ ਉੱਤੇ ਜਿਹੜੇ ਉਹ ਉਤਰ ਆਏ ਸੀ ਤੇ ਉਹਨਾਂ ਨੇ ਦੇਖਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਖਾਸ ਕਰਕੇ ਜਿਹੜੇ ਇਸਲਾਮ ਦੇ ਉਲਟ ਕਾਫੀ ਜ਼ਿਆਦਾ ਉੱਥੇ ਰੋਸ ਪ੍ਰਦਰਸ਼ਨ ਹੋਏ ਸੀ ਕਿਉਂਕਿ ਕਿਤੇ ਨਾ ਕਿਤੇ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਉਹਦੇ ਤੋਂ ਵਰਗਲਾਏ ਹੋਏ ਜਿਹੜੇ ਲੋਕ ਆ ਕਿਉਂਕਿ ਕਹਿ ਸਕਦੇ ਹਾਂ ਵੀ ਜਿਹੜੇ ਵੀ ਅੱਤਵਾਦ ਜਥੇਬੰਦੀਆਂ ਦੇ ਨਾਲ ਜੁੜ ਜਾਂਦੇ ਆ ਧਰਮ ਦਾ ਫਿਰ ਉਹ ਸਹਾਰਾ ਲੈ ਲੈਂਦੇ ਆ ਤੇ ਫਿਰ ਧਰਮ ਨੂੰ ਜਿਹੜਾ ਉਸ ਦੇ ਵਿੱਚ ਬਦਨਾਮੀ ਆ ਉਹ ਨਾਲ ਦੇ ਨਾਲ ਮਿਲਦੀ ਹੈਗੀ ਆ ਤੇ ਉਹਦੇ ਕਰਕੇ ਉੱਥੇ ਹੁਣ ਇੱਕ ਨਵੇਂ ਤਰ੍ਹਾਂ ਦੀ ਜਿਹੜੀ ਬਹਿਸ ਤੇ ਚਰਚਾ ਜਿਹੜੀ ਉਹ ਛਿੜੀ ਪਈ ਹੈਗੀ ਆ। ਯੂਰਪ ਦੇ ਵਿੱਚ ਹਮਲੇ ਗੱਡੀਆਂ ਦੇ ਨਾਲ ਲੋਕਾਂ ਨੂੰ ਥੱਲੇ ਦੇਣਾ ਚਾਕੂ ਛੁਰੀਬਾਜੀ ਜਿਹੜੀ ਆ ਉਹ ਬਹੁਤ ਜ਼ਿਆਦਾ ਪਹਿਲਾਂ ਦੇ ਨਾਲੋਂ ਵਧੀ ਹੈਗੀ ਆ। ਸੋ ਅਲ ਕਾਇਦਾ ਦੇ ਜਿਹੜੇ ਟ੍ਰੇਨਿੰਗ ਮੈਨੂਅਲ ਦੇ ਵਿੱਚ ਵੀ ਇਸ ਤਰੀਕੇ ਦੇ ਕਤਲੋਗਾਰਤ ਦੀਆਂ ਕਹਿੰਦੇ ਚੀਜ਼ਾਂ ਲਿਖੀਆਂ ਆ ਤੇ ਉਹੀ ਜਿਹੜੀਆਂ ਚੀਜ਼ਾਂ ਕਾਤਲ ਦੇ ਘਰੋਂ ਜਿਹੜੀਆਂ ਮਿਲੀਆਂ ਸੀ ਅਲ ਕਾਇਦਾ ਦੇ ਨਾਲ ਉਹ ਜੁੜ ਕੇ ਜਿਹੜਾ ਉਹ ਬੰਦਾ ਚੱਲ ਰਿਹਾ ਸੀਗਾ ਤੇ ਉਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਤੇ ਹੁਣ ਕਹਿੰਦੇ ਵੀ ਉੱਥੇ ਲਾਜ਼ ਵੀ ਜਿਹੜੇ ਉਹ ਚੇਂਜ ਹੋ ਸਕਦੇ ਨੇ ਸਾਊਥਪੋਰਟ ਹਮਲੇ ਤੋਂ ਬਾਅਦ ਦੇ ਵਿੱਚ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕੱਲ ਸਹੁੰ ਚੱਕ ਲਈ ਹੈਗੀ ਆ ਤੇ ਬੜੇ ਹੀ ਸਖਤ ਉਹਨਾਂ ਨੇ ਐਗਜ਼ੀਕਿਊਟਿਵ ਆਰਡਰਸ ਜਾਰੀ ਕੀਤੇ ਆ। ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਬਹੁਤ ਸਾਰਾ ਆਪਣੀ ਕਮਿਊਨਿਟੀ ਨੂੰ ਭਾਰਤੀ ਮੂਲ ਦੀ ਕਮਿਊਨਿਟੀ ਨੂੰ ਅਸਰ ਪਊਗਾ। 1 ਮਿਲੀਅਨ ਤੋਂ ਵੱਧ ਲੋਕ ਜੋ ਗ੍ਰੀਨ ਕਾਰਡ ਜਾਂ ਲਾਈਨ ਦੇ ਵਿੱਚ ਆ ਉਹਨਾਂ ਦੇ ਜਿਹੜੇ ਬੱਚੇ ਆ ਵਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ ਜਿਹੜਾ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ। ਹਾਲਾਂਕਿ ਉਹਦੇ ਅਗੇਂਸਟ ਅੱਜ ਲਾ ਸੂਟ ਵੀ ACLU ਵੱਲੋਂ ਫਾਈਲ ਕਰ ਦਿੱਤਾ ਗਿਆ ਹੈਗਾ। ਦੂਸਰਾ ਜਿਹੜੇ ਬਾਰਡਰ ਦੇ ਉੱਤੇ 33,000 ਤੋਂ ਵੱਧ ਲੋਕਾਂ ਦੀ ਅਪਾਇੰਟਮੈਂਟ ਸੀਗੀ ਆਲਰੇਡੀ ਜਿਹੜੀ ਐਪ ਦੇ ਥਰੂ ਉਹ ਸਾਰੀਆਂ ਕੈਂਸਲ ਕਰ ਦਿੱਤੀਆਂ ਗਈਆਂ ਆ। ਅਫਗਾਨਿਸਤਾਨ ਤੋਂ ਕਾਫੀ ਲੋਕਾਂ ਨੇ ਆਉਣਾ ਸੀ ਬਾਈ ਫਲਾਈਟ ਜਿਹੜੇ ਆਲਰੇਡੀ ਅਮਰੀਕਨ ਲਈ ਕੰਮ ਕਰਦੇ ਸੀ ਉਹ ਸਾਰੀਆਂ ਇਹਨਾਂ ਨੇ ਫਲਾਈਟਾਂ ਕੈਂਸਲ ਕਰਤੀਆਂ। ਇਹ ਸਾਰਾ ਕੁਝ ਆਪਾਂ ਡਿਟੇਲ 'ਚ ਤੁਹਾਡੇ ਨਾਲ ਡਿਸਕਸ ਕਰਾਂਗੇ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਦੱਸਦੇ ਜਾਈਏ ਬਹੁਤ ਵਾਰ ਕੀ ਹੁੰਦਾ ਹੈ ਵੀ ਜਦੋਂ ਪਿਛਲੇ 3 ਸਾਲਾਂ ਦੇ ਦੌਰਾਨ ਟਰੱਕਾਂ ਨਾਲ ਰਿਲੇਟਡ ਜਿਹੜੀਆਂ ਖਬਰਾਂ ਸੀਆਂ ਆਪਾਂ ਬਿਲਕੁਲ ਸਹੀ ਜਾਣਕਾਰੀ ਸਾਰਿਆਂ ਨੂੰ ਦਿੰਦੇ ਸੀ ਤਾਂ ਕਿ ਆਪਣੀ ਕਮਿਊਨਿਟੀ ਦੇ ਕਿਸੇ ਵੀ ਮੈਂਬਰ ਦਾ ਨੁਕਸਾਨ ਨਾ ਹੋਵੇ। ਤਾਂ ਬਹੁਤ ਵਾਰ ਸਾਡੇ ਉਲਟ ਟਿਕਟੌਕ ਹੋਰ ਕਈ ਕੁਝ ਬਣਾਉਂਦੇ ਰਹੇ ਵੀ ਦੇਖੋ ਜੀ ਇਹ ਤਾਂ ਡਰਾਈ ਜਾਂਦੇ ਇਹਨਾਂ ਦਾ ਕੰਮ ਹੀ ਇਹ ਆ। ਹੁਣ ਉਹ ਜਦੋਂ ਸਾਨੂੰ ਮਿਲਦੇ ਆ ਤੇ ਉਹ ਕਹਿੰਦੇ ਤੁਸੀਂ 100% ਸਹੀ ਦੱਸਦੇ ਹੁੰਦੇ ਸੀ। ਸੋ ਜੋ ਕੁਝ ਐਗਜ਼ੈਕਟਲੀ ਵਾਪਰ ਰਿਹਾ ਹੈਗਾ ਚਾਹੇ ਕਰ ਰਹੇ ਆ ਜਾਂ ਉਹਨਾਂ ਦੇ ਜਿਹੜੇ ਆਰਡਰ ਜਾਰੀ ਹੋਏ ਆ ਉਹਨਾਂ ਦੇ ਅਗੇਂਸਟ ਲਾ ਸੂਟਸ ਫਾਈਲ ਹੋਏ ਆ ਉਹ ਸਾਰਾ ਕੁਝ ਨਿਊਯਾਰਕ ਟਾਈਮ, ਫੋਰਬਸ ਮੈਗਜ਼ੀਨ, ਵਾਸ਼ਿੰਗਟਨ ਪੋਸਟ ਜਿੰਨੀਆਂ ਵੀ ਅਮਰੀਕਾ ਦੇ ਟੌਪ ਨੌਚ ਨਿਊਜ਼ਪੇਪਰਸ ਆ ਉਹਨਾਂ 'ਚ ਜੋ ਕੁਝ ਆਇਆ ਐਗਜ਼ੈਕਟਲੀ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਫਿਰ ਤੁਸੀਂ ਫਿਗਰ ਆਊਟ ਕਰ ਲਿਓ ਵੀ ਕੀ ਜਿਹੜਾ ਸੱਚ ਆ ਤੇ ਕੀ ਝੂਠ ਹੈਗਾ। ਸੋ ਆਪਾਂ ਸ਼ੁਰੂ
ਸ਼ੁਰੂ ਕਰੀਏ ਰਾਜਕਨਵੀਰ ਸਿੰਘ ਜੀ, ਜਿਹੜੇ ਟਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰਸ ਪਹਿਲੇ ਦਿਨ ਜਾਰੀ ਕੀਤੇ ਆ, ਉਹਨਾਂ ਦੇ ਬਾਰੇ ਡਿਸਕਸ ਥੋੜਾ ਸਾਰੇ ਕਰ ਦਈਏ ਇੱਕ ਵਾਰੀ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਕਾਫੀ ਜ਼ਿਆਦਾ ਜਿਹੜੇ ਐਕਸ਼ਨਸ ਆ ਟਰੰਪ ਹੋਣਾ ਨੇ ਜਿਹੜੇ ਲਏ ਆ, ਕਈ ਰੀਐਕਸ਼ਨਸ ਨੇ ਜਿਹੜੇ ਉਹਨਾਂ ਨੇ ਪਹਿਲੀ ਟਰਮ 'ਚ ਲਏ ਸੀ, ਫਿਰ ਬਾਈਡਨ ਹੋਣਾ ਨੇ ਹਟਾਤੇ, ਫਿਰ ਇਹਨਾਂ ਨੇ ਕੀਤਾ। ਇਹਨਾਂ ਨੇ 70-80 ਦੇ ਤਕਰੀਬਨ ਜਿਹੜੇ ਐਕਸ਼ਨਸ ਬਾਈਡਨ ਹੋਣਾ ਨੇ ਲਏ ਸੀ, ਉਹਨਾਂ ਨੂੰ ਜਿਹੜਾ ਉਲਟਾ ਦਿੱਤਾ ਆ। ਸੋ ਉਹ ਵੀ ਚੀਜ਼ ਇਸ ਟਾਈਮ ਆਪਣੇ ਜਿਹੜੇ ਉਹ ਸਾਹਮਣੇ ਆ। ਸੋ ਇਹ ਬਹੁਤ ਜ਼ਿਆਦਾ ਜਿਹੜੇ ਐਕਸ਼ਨਸ ਇਸ ਦੇ ਵਿੱਚ ਹਰਜੋਤ ਸਿੰਘ ਜੀ ਲਏ ਗਏ, ਐਗਜ਼ੈਕਟਿਵ ਆਰਡਰਸ ਜਿਹੜੇ ਉਹ ਲਏ ਗਏ ਆ। ਟਿਕਟੌਕ ਦਾ ਬੈਨ, ਇਲੀਗਲ ਇਮੀਗ੍ਰੇਸ਼ਨ, ਐਨਰਜੀ ਪ੍ਰੋਡਕਸ਼ਨ, ਕਹਿੰਦੇ ਵੀ ਘੰਟਿਆਂ ਬਾਅਦ ਹੀ ਸਹੁੰ ਚੁੱਕਣ ਤੋਂ ਬਾਅਦ 'ਚ ਉਹਨਾਂ ਨੇ ਇਸ ਤਰੀਕੇ ਦੇ ਨਾਲ ਲਏ ਆ। ਇਮੀਗ੍ਰੇਸ਼ਨ ਦੇ ਉੱਤੇ ਜੇ ਗੱਲ ਕਰਦੇ ਜਾਈਏ, ਉਹਦੇ ਵਿੱਚ ਜਿਹੜੀ ਆ ਟਰੰਪ ਹੋਣਾ ਨੇ ਕਹਿੰਦੇ ਮਾਸ ਡੈਪੂਟੇਸ਼ਨਸ ਇੱਕ ਹਿਸਾਬ ਦੇ ਨਾਲ ਹਰੀ ਝੰਡੀ ਦੇ ਦਿੱਤੀ ਆ ਵੀ ਜਿਹੜੇ ਵੀ ਲੋਕ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਨੇ, ਇਲੀਗਲ ਨੇ, ਇੱਕ ਤਾਂ ਉਹ ਜਿਹੜਾ ਪ੍ਰੋਗਰਾਮ ਉਹਨਾਂ ਦੇ ਲਈ ਹੁਣ ਸ਼ਟ ਡਾਊਨ ਕਰ ਦਿੱਤਾ। ਜਿਹੜੀਆਂ CBP 1 ਐਪ ਦੀ ਗੱਲ ਕਰ ਰਹੇ ਆ, ਉਹ ਵੀ ਚੱਲਣੀ ਜਿਹੜੀ ਉਹ ਬੰਦ ਹੋ ਚੁੱਕੀ ਆ। ਤੇ ਨਾਲ ਹੀ ਮਿਲਟਰੀ ਨੂੰ ਜਿਹੜਾ ਉਹ ਬਾਰਡਰ ਤੇ ਡੈਜ਼ਿਗਨੇਟਿਡ ਜਿਹੜੇ ਕਾਰਟਲਸ ਆ, ਗੈਂਗਸ ਜਿਹੜੇ ਆ, ਫੋਰਨ ਗੈਂਗਸ ਆ, ਉਹਨਾਂ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਜਿਹੜਾ ਉਹ ਖਿਤਾਬ ਕਹਿ ਸਕਦੇ ਵੀ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਉਹ ਗਰਦਾਨਿਆ ਗਿਆ ਹੈਗਾ ਆ। ਸੋ ਇਹ ਇੱਕ ਜਿਹੜੀ ਵੱਡੀ ਚੀਜ਼ ਉਹਨਾਂ ਨੇ ਇਸ ਬਾਬਤ ਜਿਹੜੀ ਉਹ ਕੀਤੀ ਆ। ਸਹੁੰ ਚੁੱਕਦਿਆਂ ਹੀ ਸਭ ਤੋਂ ਪਹਿਲਾਂ ਜਿਹੜਾ ਐਕਸ਼ਨ ਕਹਿ ਸਕਦੇ ਆ ਵੀ ਉਹਨਾਂ ਨੇ ਇਸ ਚੀਜ਼ ਦੇ ਵਿੱਚ ਜਿਹੜਾ ਲਿਆ ਆ। ਫਿਰ ਬਰਥ ਰਾਈਟ ਸਿਟੀਜ਼ਨਸ਼ਿਪ ਦੀ ਜਿਹੜੀ ਗੱਲ ਕੀਤੀ, ਹੁਣ ਦੇਖੋ ਅਮਰੀਕਾ ਦਾ ਸੰਵਿਧਾਨ ਸੀਗਾ ਵੀ ਕੋਈ ਵੀ ਇੱਥੇ ਜੰਮਦਾ ਹੈ ਤੇ ਉਸਨੂੰ ਬਰਥ ਰਾਈਟ ਸਿਟੀਜ਼ਨਸ਼ਿਪ ਆ ਉਹ ਇੱਕ ਹੋ ਰਿਹਾ ਆ। ਉਹ ਕਹਿੰਦੇ ਵੀ ਅਸੀਂ ਖੋਹ ਲੈਣਾ ਆ। ਅਨਡਾਕੂਮੈਂਟਡ ਤੇ ਨਾਨ ਪਰਮਾਨੈਂਟ ਜਿਹੜੇ ਇਮੀਗ੍ਰੈਂਟਸ ਆ, ਉਹਨਾਂ ਨੂੰ ਜਿਹੜੇ ਉਹਨਾਂ ਦੇ ਨਿਆਣੇ ਇੱਥੇ ਜੰਮਣਗੇ, ਉਹਨਾਂ ਨੂੰ ਸਿਟੀਜ਼ਨਸ਼ਿਪ ਜਿਹੜੀ ਉਹ ਸਿੱਧੇ ਤੌਰ ਦੇ ਉੱਤੇ ਨਹੀਂ ਜਿਹੜੀ ਉਹ ਮਿਲੇਗੀ। ਆਲਦੋ ਇਸ ਦੇ ਉੱਤੇ ਲੀਗਲ ਐਕਸ਼ਨ ਆਲਰੇਡੀ ACLU ਵਾਲਿਆਂ ਨੇ ਕਰ ਵੀ ਦਿੱਤਾ ਆ। ਇਸ ਦੇ ਉਲਟ ਲਾਸੂਟ ਜਿਹੜਾ ਉਹਨਾਂ ਨੇ ਦਰਜ ਕਰ ਦਿੱਤਾ ਆ। ਇਹ ਕੀ ਵਾਕਿਆ ਟਰੰਪ ਹੁਣਾਂ ਦੇ ਕੋਲ ਅਖਤਿਆਰ ਹੈਗਾ ਆ ਜਾਂ ਨਹੀਂ ਹੈਗਾ ਆ, ਇਹ ਹੁਣ ਅਦਾਲਤ ਜਿਹੜੀ ਆ ਉਹ ਇਵੈਂਚੁਅਲੀ ਫੈਸਲਾ ਜਿਹੜੇ ਕਰੂਗੀ। ਪਰ ਇੱਕ ਵਾਰੀ ਉਸ ਨੇ ਪੂਰੀ ਤਰ੍ਹਾਂ ਜਿਹੜਾ ਆ ਉਹ ਕਹਿ ਲਓ ਵੀ ਤੜਥੱਲੀ ਜਿਹੜੀ ਆ ਉਹ ਮੱਚ ਗਈ ਆ। ਇਸ ਦੇ ਨਾਲ ਜਿਹੜੇ ਪਰੋਲ ਪ੍ਰੋਗਰਾਮ ਸੀਗੇ ਕਿਊਬਨਸ ਲਈ, ਹੇਸ਼ੀਅਨਸ ਲਈ, ਨਿਕਾਰਾਗੁਆ, ਵੈਨੇਜ਼ੁਏਲਾ, ਉਹਨਾਂ ਸਾਰਿਆਂ ਦੇ ਲਈ ਪਰੋਲ ਪ੍ਰੋਗਰਾਮਸ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਆ ਵੀ ਉਹਨਾਂ ਨੂੰ ਜਿਹੜੀ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਮਿਲਦਾ ਸੀਗਾ ਉਹ ਜਿਹੜਾ ਹਟਾ ਦਿੱਤਾ ਆ। ਸੋ ਹੁਣ ਜੇ ਉਹ ਵੀ ਕਿਸੇ ਆਈਸ ਵਾਲਿਆਂ ਦੇ ਜਾਂ CBP ਵਾਲਿਆਂ ਦੇ ਹੱਥੇ ਚੜ੍ਹਦੇ ਆ ਤਾਂ ਉਹਨਾਂ ਨੂੰ ਵੀ ਨਾਲ ਦੇ ਨਾਲ ਡਿਪੋਰਟ ਕੀਤਾ ਜਾ ਸਕਦਾ ਆ। ਰਿਮੇਨ ਇਨ ਮੈਕਸੀਕੋ ਪਾਲਿਸੀ ਜਿਹੜੀ 2017 ਦੇ ਵਿੱਚ ਇਹਨਾਂ ਨੇ ਲੈ ਕੇ ਆਂਦੀ ਸੀ, ਉਸ ਨੂੰ ਮੁੜ ਇਹਨਾਂ ਨੇ ਬਹਾਲ ਕੀਤਾ ਆ ਵੀ ਜਿੰਨੇ ਵੀ ਭਾਈ ਅਸਾਈਲਮ ਦੇ ਲਈ ਅਪਲਾਈ ਕਰਨਾ ਆ, ਜਿੰਨੀ ਦੇਰ ਤੱਕ ਤੁਹਾਡਾ ਅਸੀਂ ਕੋਈ ਫੈਸਲਾ ਨਹੀਂ ਕਰਦੇ, ਉਨੀ ਦੇਰ ਤੱਕ ਮੈਕਸੀਕੋ ਦੇ ਵਿੱਚ ਤੁਹਾਨੂੰ ਜਿਹੜਾ ਉਹ ਰੱਖਿਆ ਜਿਹੜਾ ਉਹ ਜਾਊਗਾ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਵੱਡੇ ਪੱਧਰ ਦੇ ਉੱਤੇ ਆਪਾਂ ਦੇਖੀ ਹੈਗੀ ਆ। ਜੀ ਬਿਲਕੁਲ। ਸੋ ਮਿਲਟਰੀ ਯੂਜ਼ ਕੀਤੀ ਜਾਊਗੀ ਕਿਉਂਕਿ ਉਹਨਾਂ ਨੇ ਬਾਰਡਰ ਦੇ ਉੱਤੇ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਆ, ਸਦਰਨ ਬਾਰਡਰ ਦੇ ਉੱਤੇ। ਸੋ ਇਹਦੇ ਅਗੇਂਸਟ ਕੋਈ ਲਾਸੂਟ ਫਾਈਲ ਹੁੰਦਾ ਹੈ ਕਿ ਨਹੀਂ ਹੁੰਦਾ, ਪਰ ਮਿਲਟਰੀ ਐਂਡ ਡੋਮੈਸਟਿਕ ਆਪਰੇਸ਼ਨਸ ਤੇ ਦੂਸਰਾ ਜਿਹੜਾ ਕਨਸਟੀਟਿਊਸ਼ਨਲ ਗਰੰਟੀ ਆਫ ਬਰਥ ਰਾਈਟ ਸਿਟੀਜ਼ਨਸ਼ਿਪ ਆ, ਇਹ ਦੋ ਬਹੁਤ ਇੰਪੋਰਟੈਂਟ ਐਗਜ਼ੀਕਿਊਟਿਵ ਆਰਡਰਸ ਆ। ਨਿਊਯਾਰਕ ਟਾਈਮ ਨੇ ਅੱਜ ਡਿਟੇਲ ਦੇ ਵਿੱਚ ਉਹਨਾਂ ਦੇ ਬਾਰੇ ਛਾਪਿਆ ਹੈਗਾ। ਕਹਿੰਦੇ ਵੀ ਮਿਲੀਅਨਸ ਆਫ ਇਮੀਗ੍ਰੈਂਟਸ ਜੋ ਟਰੰਪ ਹੁਣੀ ਡਿਪੋਰਟ ਕਰਨਾ ਚਾਹੁੰਦੇ ਆ, ਉਹਨਾਂ ਦੇ ਵਿੱਚ TPS ਵਾਲੇ ਹੈਗੇ ਆ 1.1 ਮਿਲੀਅਨ, ਵੇਟਿੰਗ ਔਨ ਅਸਾਈਲਮ ਕਲੇਮਸ 2.6 ਮਿਲੀਅਨ। ਇਹ ਨਿਊਯਾਰਕ ਟਾਈਮ ਰਿਪੋਰਟ ਕਰ ਰਹੀ ਆ, ਅਸੀਂ ਆਪਣੇ ਕੋਲੋਂ ਨਹੀਂ ਦੱਸ ਰਹੇ। ਸੋ ਇਹਦਾ ਮਤਲਬ ਇਹ ਆ ਵੀ ਜਿਹੜੇ ਵੇਟ ਕਰ ਰਹੇ ਹਜੇ ਅਸਾਈਲਮ ਕਲੇਮ ਦੇ ਲਈ 2.6 ਮਿਲੀਅਨ, ਉਹ ਵੀ ਉਹਨਾਂ ਦੀ ਲਿਸਟ ਦੇ ਵਿੱਚ ਆ। ਡਾਕਾ ਵਾਲੇ ਹੋ ਸਕਦਾ ਕਹਿੰਦੇ ਵੀ ਟਰੰਪ ਹੁਣੀ ਇਸ ਨੂੰ ਨਾ ਸਪੋਰਟ ਕਰਨ, ਉਹ 5,40,000 ਦੇ ਕਰੀਬ ਹੈਗੇ ਆ। ਹਿਊਮਨਟੇਰੀਅਨ ਪ੍ਰੋਗਰਾਮਸ ਦੇ ਨੋ ਲੀਗਲ ਸਟੇਟਸ ਵਾਲੇ, ਇਹ ਸਾਰੇ ਜਿਹੜੇ ਆ ਉਹ ਡਿਪੋਰਟ ਕਰਨਾ ਚਾਹੁੰਦੇ ਹੈਗੇ ਆ। ਇਸੇ ਤਰ੍ਹਾਂ CBP 1 ਪ੍ਰੋਗਰਾਮ ਜੋ ਤੁਸੀਂ ਦੱਸਿਆ ਹੀ ਆ ਵੀ 30,000 ਦੇ ਕਰੀਬ ਮਾਈਗ੍ਰੈਂਟਸ ਆਲਰੇਡੀ ਉਹਨਾਂ ਦੀਆਂ ਅਪਾਇੰਟਮੈਂਟਸ ਬਣੀਆਂ ਸੀਆਂ, ਉਹ ਰਾਈਟ ਵੇ ਉਹਨਾਂ ਨੇ ਜਿਹੜਾ ਕੈਂਸਲ ਕਰ ਦਿੱਤਾ ਹੈਗਾ ਇਸ ਪ੍ਰੋਗਰਾਮ ਨੂੰ। ਤੇ ਜੇ ਭਾਰਤੀ ਮੂਲ ਦੇ ਲੋਕਾਂ ਦੀ ਗੱਲ ਕਰੀਏ, ਕਹਿੰਦੇ ਵੀ 1 ਮਿਲੀਅਨ ਦੇ ਕਰੀਬ ਜਿਹੜੇ ਇੰਡੀਅਨਸ ਆ ਉਹ ਗ੍ਰੀਨ ਕਾਰਡ ਕਿਊ ਦੇ ਵਿੱਚ ਹੈਗੇ ਆ।
ਜਿਨ੍ਹਾਂ 'ਚ H1B ਵੀਜ਼ਾ ਵਾਲੇ ਹੈਗੇ ਆ, ਬਹੁਤ ਸਾਰੇ ਸਟੂਡੈਂਟ ਆਏ ਹੁੰਦੇ ਆ। ਸੋ ਉਹਨਾਂ ਦੇ ਜਿਹੜੇ ਬੱਚੇ ਆ, ਉਹਨਾਂ ਜੇ ਸਿਟੀਜ਼ਨਸ਼ਿਪ ਬਾਈ ਬਰਥ ਵਾਲਾ ਜਿਹੜਾ ਰੂਲ ਹੈਗਾ ਉਹ ਰਿਵੋਕ ਕੀਤਾ ਜਾਂਦਾ, ਉਹਨਾਂ ਦੇ ਉੱਤੇ ਇਹ ਬਹੁਤ ਵੱਡਾ ਅਸਰ ਪਊਗਾ। ਕਿਉਂਕਿ H1B ਵੀਜ਼ੇ ਵਾਲੇ ਨੂੰ ਕਹਿੰਦੇ ਪਈ ਗ੍ਰੀਨ ਕਾਰਡ ਲੈਣ ਦੇ ਲਈ ਸਾਲਾਂ ਬੱਧੀ ਜਿਹੜੇ ਆ ਉਹ ਲੱਗ ਸਕਦਾ ਹੈਗਾ ਆ। ਇਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਵੀ ਹੈਗਾ ਆ ਵੀ ਇਸ ਆਰਡਰ ਦੇ ਅਗੇਂਸਟ ਆਲਰੇਡੀ ਲਾ ਸੂਟ ਫਾਈਲ ਕਰ ਦਿੱਤਾ ਗਿਆ ਹੈਗਾ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਲਈ। ਜਿਹੜਾ ਬਾਰਡਰ ਦੇ ਉੱਤੇ ਮਿਲਟਰੀ ਲਾਣੀ ਆ, ਐਮਰਜੈਂਸੀ ਡਿਕਲੇਅਰ ਕੀਤੀ ਆ, ਇਲੀਗਲ ਨੂੰ ਫੜ ਕੇ ਡਿਪੋਰਟ ਕਰਨਾ, ਉਹਦੇ ਅਗੇਂਸਟ ਅਜੇ ਕੋਈ ਲਾ ਸੂਟ ਨਹੀਂ ਫਾਈਲ ਹੋਇਆ। ਸਿਰਫ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਵਾਲਾ ਆ ਉਹਦੇ ਅਗੇਂਸਟ ਜਿਹੜਾ ਆ ਉਹ ਲਾ ਸੂਟ ਫਾਈਲ ਹੋਇਆ ਹੈਗਾ। ਇਹ ਬੋਸਟਨ ਦੀਆਂ 2 ਲਾ ਫਰਮਸ ਹੈਗੀਆਂ, ਉਹਨਾਂ ਨੇ ਇਹ ਲਾ ਸੂਟ ਫਾਈਲ ਕੀਤਾ ਹੈਗਾ। ਚੈਲੰਜ ਕੀਤਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਇਸ ਐਗਜ਼ੀਕਿਊਟਿਵ ਆਰਡਰ ਨੂੰ। ਲਾ ਸੂਟ ਫਾਈਲ ਕਰਨ ਵਾਲਿਆਂ ਦੇ ਵਿੱਚ ਜੋ ਸਿਵਲ ਰਾਈਟਸ ਦੇ ਵਕੀਲ ਆ, ਬੋਸਟਨ ਦੀਆਂ ਜੋ 2 ਫਰਮਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈਗਾ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹ ਤਾਂ ਆਲਰੇਡੀ ਕਨਸਟੀਟਿਊਸ਼ਨ 'ਚ ਲਿਖਿਆ ਆ, ਇਸ ਨੂੰ ਜਿਹੜਾ ਅਮੈਂਡ ਕਰਨਾ 14th ਅਮੈਂਡਮੈਂਟ ਜਿਹੜੀ ਆ ਕਨਸਟੀਟਿਊਸ਼ਨ ਦੀ, ਉਹ ਕਲੀਅਰਲੀ ਦੱਸ ਕਹਿੰਦੀ ਆ ਵੀ all persons born or naturalized in the United States and subject to jurisdiction thereof are citizen of United States and of the state wherein they reside। ਜਿਹੜੇ ਵੀ ਜੰਮਦੇ ਆ ਅਮਰੀਕਾ ਦੇ ਵਿੱਚ ਉਹ ਨੈਚੁਰਲਾਈਜ਼ ਸਿਟੀਜ਼ਨ ਹੈਗੇ ਆ, ਚਾਹੇ ਉਹ ਕਿਸੇ ਵੀ ਜਿਹੜੀ ਸਟੇਟ ਦੇ ਵਿੱਚ ਅਮਰੀਕਾ ਦੀ ਵਿੱਚ ਜੰਮਦੇ ਹੋਣ। ਸੋ ਇਹ ਅਲਟੀਮੇਟਲੀ ਲੱਗਦਾ ਵੀ ਲਾ ਸੂਟ US ਦੀ ਸੁਪਰੀਮ ਕੋਰਟ ਤੱਕ ਪਹੁੰਚੂਗਾ। ਪਰ ਬਾਕੀ ਜਿਹੜੀ ਬਾਰਡਰ ਨੂੰ ਲੈ ਕੇ ਐਕਟੀਵਿਟੀ ਇੱਕਦਮ ਉੱਥੇ ਜਿਹੜੀ ਬੰਦ ਹੋ ਗਈ ਹੈਗੀ ਆ। ਅੱਜ ਇੱਕਦਮ ਉਹਨਾਂ ਨੇ ਜਿਹੜੇ ਆਈਸ ਦੇ ਜਿੰਨੇ ਵੀ ਆਫਿਸ ਆ ਜਾਂ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿੰਨੇ ਵੀ EMPLOYEES ਆ, ਉਹਨਾਂ ਨੇ ਇਹ ਕਿਹਾ ਵੀ 100% ਤੁਹਾਨੂੰ ਆਫਿਸਸ ਵਿੱਚੋਂ ਜਾਂ ਜਿੱਥੇ ਤੁਹਾਡਾ ਫੀਲਡ ਆ ਉੱਥੋਂ ਕੰਮ ਕਰਨਾ ਪਊਗਾ, ਤੁਸੀਂ ਘਰੋਂ ਨਹੀਂ ਕੰਮ ਕਰ ਸਕਦੇ ਹੈਗੇ। ਤੇ 90 ਦਿਨਾਂ ਦੇ ਲਈ ਸਾਰੇ ਗਵਰਨਮੈਂਟ ਹਾਇਰਿੰਗ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਜੋ ਰੋਕ ਵੀ ਲਾ ਦਿੱਤੀ ਹੈਗੀ ਆ ਵੀ ਕਿਸੇ ਤਰ੍ਹਾਂ ਦੀ ਜੋ ਹਾਇਰਿੰਗ ਆ ਉਹ ਨਹੀਂ ਹੋਊਗੀ। ਜੀ ਜੀ, ਇਸ ਤੋਂ ਇਲਾਵਾ ਜਿਹੜਾ ਇਸ ਦੇ ਵਿੱਚ ਜਿਹੜਾ DEI ਆ, ਡਾਈਵਰਸਿਟੀ ਐਕੁਇਟੀ ਤੇ ਇਨਕਲੂਜਨ ਵਾਲੀ, ਉਸ ਨੂੰ ਜਿਹੜਾ ਦੇਖਦੇ ਹੋਏ ਕਹਿੰਦੇ ਵੀ ਇਸ ਦੇ ਨਾਲ ਇਲੀਗਲ ਤੇ ਇਮੋਰਲ ਡਿਸਕ੍ਰਿਮੀਨੇਸ਼ਨ ਪ੍ਰੋਗਰਾਮਸ ਜਿਹੜੇ ਆ ਉਹ ਚਲਾਏ ਗਏ ਆ। ਤੇ ਕਹਿੰਦੇ ਵੀ ਮੈਂ ਆਰਡਰ ਕਰਦਾ ਵੀ ਜਿੰਨੇ ਵੀ ਫੈਡਰਲ ਗਵਰਨਮੈਂਟ ਦੇ DEI ਪ੍ਰੋਗਰਾਮਸ ਆ ਉਹਨਾਂ ਨੂੰ ਨਾਲ ਦੇ ਨਾਲ ਰੱਦ ਕਰ ਦਿੱਤਾ ਜਾਵੇ, ਕੈਂਸਲ ਕਰ ਦਿੱਤਾ ਜਾਵੇ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਗਵਰਨਮੈਂਟ ਸਿਰਫ ਤੇ ਸਿਰਫ ਜਿਹੜੇ 2 ਜੈਂਡਰਸ ਆ ਉਹਨਾਂ ਨੂੰ ਰੈਕੋਗਨਾਈਜ਼ ਕਰਦੀ ਆ, ਮੇਲ ਤੇ ਫੀਮੇਲ। ਕਹਿੰਦੇ ਵੀ ਜਿਹੜੇ ਬਾਈਡਨ ਹੁਣਾਂ ਦੇ ਐਰਾ ਦਾ ਰੂਲ ਸੀਗਾ ਪਾਸਪੋਰਟ ਐਪਲੀਕੈਂਟਸ, ਜਿਸ ਦੇ ਵਿੱਚ ਉਹ ਜੈਂਡਰ X ਵੀ ਜਿਹੜਾ ਉਹ ਲਿਖ ਸਕਦੇ ਸੀ, ਉਸ ਨੂੰ ਹੁਣ ਵਾਪਸ ਲੈ ਲਿਆ ਜਿਹੜਾ ਹੋ ਜਾਊਗਾ। ਟਰੰਪ ਹੁਣਾਂ ਨੇ 2 ਜਿਹੜੇ ਅਹਿਮ ਕਹਿ ਲਓ ਵੀ ਨਾਮ ਸੀਗੇ ਉਹਨਾਂ ਨੂੰ ਵੀ ਆਪਣੇ ਇਸ ਦੇ ਵਿੱਚ ਚੇਂਜ ਕੀਤਾ। ਜਿਹੜਾ ਦਨਾਲੀ ਕਰਕੇ ਅਲਾਸਕਾ ਦੇ ਵਿੱਚ ਨਾਂ ਸੀ, ਉਸ ਨੂੰ ਮਾਊਂਟ ਮੈਕਿਨਲੀ ਜਿਹੜਾ ਉਹ ਨਾਮ ਦੇ ਤੌਰ ਦੇ ਉੱਤੇ ਜਿਹੜਾ ਉਹਨਾਂ ਨੇ ਰੱਖਿਆ ਆ। ਇਹ ਜਿਹੜੇ ਮੈਕਿਨਲੀ ਹੈ, ਪ੍ਰੈਜ਼ੀਡੈਂਟ ਮੈਕਿਨਲੀ ਹੋਏ ਆ ਤੇ ਉਹ 25ਵੇਂ ਪ੍ਰੈਜ਼ੀਡੈਂਟ ਸੀਗੇ US ਦੇ, ਉਹਨਾਂ ਦੇ ਨਾਂ ਦੇ ਉੱਤੇ ਕਹਿੰਦੇ ਵੀ ਇਸ ਦਨਾਲੀ ਮਾਊਂਟੇਨ ਦਾ ਨਾਂ ਰੱਖਿਆ ਜਾਊਗਾ। ਤੇ ਇਹਨਾਂ ਨੇ ਆਪਣੇ ਪੱਧਰ ਦੇ ਉੱਤੇ ਗਲਫ ਆਫ ਮੈਕਸੀਕੋ ਨੂੰ ਗਲਫ ਆਫ ਅਮਰੀਕਾ ਜਿਹੜਾ ਆ ਉਹ ਗਰਦਾਨ ਦਿੱਤਾ, ਜਦ ਕਿ ਦੁਨੀਆ ਭਰ ਦੇ ਵਿੱਚ ਅਜੇ ਵੀ ਉਸ ਨੂੰ ਗਲਫ ਆਫ ਮੈਕਸੀਕੋ ਹੀ ਆਖਦੇ ਹੈਗੇ ਆ। ਜਿਹੜਾ ਅਲਾਸਕਾ ਦਾ ਨੇਟਿਵ ਪਾਪੂਲੇਸ਼ਨ ਆ ਉਹਨਾਂ ਦੇ ਕਹਿ ਲਓ ਵੀ ਉਹ ਨਾਮ ਸੀਗਾ ਦਨਾਲੀ। ਇਹ ਕਹਿੰਦੇ ਵੀ ਨਹੀਂ ਅਸੀਂ ਹੁਣ ਪ੍ਰੈਜ਼ੀਡੈਂਟ ਦੇ ਨਾਂ ਦੇ ਉੱਤੇ ਜਿਹੜਾ ਉਹ ਰੱਖਣਾ ਆ। ਪਿਛਲੇ ਲੰਮੇ ਅਰਸੇ ਤੋਂ ਜਿਹੜਾ ਜਿਸ ਨਾਮ ਦੇ ਨਾਲ ਉਹ ਕਹਿ ਲਓ ਵੀ ਉੱਥੋਂ ਦੀ ਜਿਹੜੀ ਸਭਿਅਤਾ ਹੈ ਉਹ ਬੁਲਾ ਰਹੀ ਸੀ, ਉਸ ਨੂੰ ਵੀ ਇਹਨਾਂ ਨੇ ਜਿਹੜਾ ਉਹ ਚੇਂਜ ਕੀਤਾ। ਟੈਰਿਫ ਤੇ ਟ੍ਰੇਡ ਜਿਹੜੇ ਕਹਿੰਦੇ ਸੀ ਵੀ ਆਉਂਦੇ ਹੀ ਪਹਿਲੇ ਦਿਨ ਤੋਂ ਟੈਰਿਫ ਤੇ ਟ੍ਰੇਡ ਲਾਉਣੇ ਆ, ਉਹ ਉਹਨਾਂ ਨੇ ਨਹੀਂ ਲਾਏ। ਪਰ ਕੱਲ ਪੱਤਰਕਾਰਾਂ ਦੇ ਨਾਲ ਜਦੋਂ ਗੱਲਬਾਤ ਉਹਨਾਂ ਨੇ ਕੀਤੀ, 1 ਘੰਟੇ ਦੀ ਇਹਨਾਂ ਨੇ ਪ੍ਰੈਸ ਕਾਨਫਰੰਸ ਵੀ ਜਿਹੜੀ ਉਹ ਨਾਲ ਹੀ ਕਰ ਦਿੱਤੀ ਓਵਲ ਆਫਿਸ ਦੇ ਵਿੱਚ ਬੈਠ ਕੇ। ਤੇ ਉਸ ਦੌਰਾਨ ਉਹਨਾਂ ਨੂੰ ਪੁੱਛਿਆ ਗਿਆ ਵੀ ਜਿਹੜੇ ਟੈਰਿਫ ਤੇ ਟ੍ਰੇਡ ਨੂੰ ਲੈ ਕੇ ਤੁਸੀਂ ਕੀ ਸੋਚ ਰਹੇ ਆ। ਚਾਈਨਾ ਨੂੰ ਉਹਨਾਂ ਨੇ ਅਜੇ ਛੱਡ ਦਿੱਤਾ ਆ,
ਤੇ ਆਪਣੇ ਗਵਾਂਢੀ ਮੁਲਕ ਕੈਨੇਡਾ ਤੇ ਮੈਕਸੀਕੋ ਉਹਨਾਂ ਦੋਨਾਂ ਦੇ ਉੱਤੇ ਕਹਿੰਦੇ ਵੀ 25% ਟੈਰਿਫ ਜਿਹੜਾ ਆ ਉਹ ਲਾਇਆ ਜਾਊਗਾ। ਜਦ ਉਹਨਾਂ ਨੂੰ ਪੁੱਛਿਆ ਗਿਆ ਵੀ ਕਿੱਦਣ, ਤਾਂ ਕਹਿੰਦੇ ਵੀ ਹਾਂ 1 ਫਰਵਰੀ ਜਿਹੜਾ ਉਹ ਦਿਨ ਵਧੀਆ ਲੱਗ ਰਿਹਾ ਆ। ਸੋ 1 ਫਰਵਰੀ ਤੋਂ ਜਿਹੜਾ ਉਹ ਕਹਿੰਦੇ ਵੀ ਟੈਰਿਫ ਤੇ ਟ੍ਰੇਡ ਲੱਗੂਗਾ, ਜਿਸ ਤੋਂ ਬਾਅਦ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਧੜਥੱਲੀ ਜਿਹੜੀ ਉਹ ਮਚ ਗਈ। ਉਹਨਾਂ ਨੇ ਕਿਹਾ ਵੀ ਜਿਹੜੀ ਉੱਥੋਂ ਦੀ ਸਰਕਾਰ ਆ ਉਹ ਹੁਣ ਕਦਮ ਚੁੱਕ ਰਹੀ ਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਟੈਰਿਫਸ ਤੋਂ ਬਚਾਅ ਕੀਤਾ ਜਾ ਸਕਦਾ ਆ ਜਾਂ ਅੱਗੇ ਜਿਹੜਾ ਉਹ ਕੀ ਹੋਊਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਆਪਣੇ ਕਾਰਜਕਾਲ ਦੇ ਵਿੱਚ ਹੀ ਇਹਨਾਂ ਨੇ USMCA ਐਗਰੀਮੈਂਟ ਬਣਾਇਆ ਸੀ, ਯੂਨਾਈਟਿਡ ਸਟੇਟ ਮੈਕਸੀਕੋ ਕੈਨੇਡਾ ਐਗਰੀਮੈਂਟ, ਤੇ ਉਸ ਨੂੰ ਹੀ ਇੱਕ ਹਿਸਾਬ ਦੇ ਨਾਲ ਹੁਣ ਖੂੰਜੇ ਲਾ ਕੇ ਇਹ ਨਵੀਂ ਜਿਹੜੇ ਟੈਰਿਫ ਤੇ ਟ੍ਰੇਡ ਜਿਹੜਾ ਉਹ ਲਿਆ ਰਹੇ ਆ। ਉਹਨਾਂ ਨੇ ਨਾਲ ਇਹ ਵੀ ਜਿਹੜਾ ਉਹ ਕਿਹਾ ਵੀ ਇਹਨਾਂ ਦੇ ਵਿੱਚ ਟੈਰਿਫ ਲਾਉਣ ਦਾ ਮਕਸਦ ਤੇ ਕਾਰਨ ਇੱਕ ਹੀ ਆ ਵੀ ਇਹਨਾਂ ਦੋਨਾਂ ਮੁਲਕਾਂ ਨੇ ਬਹੁਤ ਜ਼ਿਆਦਾ ਜਿਹੜੇ ਲੋਕ ਆ ਇਲੀਗਲੀ ਇੱਥੇ ਅਮਰੀਕਾ 'ਚ ਆਉਣ ਦਿੱਤੇ। ਫੈਂਟਨਲ ਜਿਹੜੀ ਆ, ਨਸ਼ੀਲੇ ਪਦਾਰਥ ਆ, ਉਹਨਾਂ ਦੀ ਜਿਹੜੀ ਆ ਸਮਗਲਿੰਗ ਇਹਨਾਂ ਬਾਰਡਰਾਂ ਦੇ ਜ਼ਰੀਏ ਜਿਹੜੀ ਹੋ ਰਹੀ ਆ। ਸੋ ਜਿੰਨੀ ਦੇਰ ਤੱਕ ਉਹ ਆਪਣੇ ਇਹਨਾਂ ਪ੍ਰੈਕਟਿਸਿਸ ਨੂੰ ਜਾਂ ਉੱਥੇ ਹੋਰ ਸਖਤੀ ਨਹੀਂ ਕਰਦੇ, ਉਦੋਂ ਤੱਕ ਜਿਹੜੇ ਅਸੀਂ ਟੈਰਿਫ ਤੇ ਟ੍ਰੇਡ ਜਿਹੜੇ ਉਹ ਲਾ ਸਕਦੇ ਹਾਂ। ਇੰਟਰਨਲ ਰੈਵਨਿਊ ਸਰਵਿਸ ਦੇ ਆਧਾਰ ਦੇ ਉੱਤੇ ਇੱਕ ਐਕਸਟਰਨਲ ਰੈਵਨਿਊ ਸਰਵਿਸ ਜਿਹੜੀ ਆ ਟੈਰਿਫਸ ਨੂੰ ਕਲੈਕਟ ਕਰਨ ਦੇ ਲਈ ਉਹ ਬਣਾਉਣ ਦੀ ਵੀ ਇਹਨਾਂ ਨੇ ਗੱਲ ਆਖੀ ਹੈ। ਜੀ ਬਿਲਕੁਲ, ਇੱਕ ਗੱਲ ਜ਼ਰੂਰ ਨਵੀਂ ਦੇਖਣ ਨੂੰ ਮਿਲੀ ਆ ਵੀ ਕਈ ਸਾਲਾਂ ਬਾਅਦ ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਪ੍ਰੈਸ ਕਾਨਫਰੰਸ ਘੱਟ ਕਰਦੇ ਸੀ, ਤੇ ਜਦੋਂ ਹੁਣ ਟਰੰਪ ਹੁਣੀ ਸਾਈਨ ਕਰ ਰਹੇ ਸੀ ਐਗਜ਼ੀਕਿਊਟਿਵ ਆਰਡਰਸ, ਤੇ ਨਾਲ ਦੀ ਨਾਲ ਜਿੰਨੇ ਵੀ ਪੱਤਰਕਾਰ ਸੀ ਉਹਨਾਂ ਦੇ ਜੋ ਆਨਸਰ ਆ ਉਹ ਦੇ ਰਹੇ ਸੀ। ਉਹ ਗੱਲ ਜੁਦੀ ਆ ਵੀ ਉਹਨਾਂ ਚੋਂ ਸਹੀ ਕਿੰਨੇ ਸੀ ਜਾਂ ਗਲਤ ਕਿੰਨੇ ਸੀ, ਪਰ ਆਨਸਰ ਉਹਨਾਂ ਨੇ ਹਰ ਇੱਕ ਦਾ ਜ਼ਰੂਰ ਦਿੱਤਾ। ਗ੍ਰੀਨਲੈਂਡ ਨੂੰ ਲੈ ਕੇ ਵੀ ਬਿਲਕੁਲ ਉਹ ਸਾਡੇ ਕੋਲ ਹੋਣਾ ਚਾਹੀਦਾ। ਪਨਾਮਾ ਕਨਾਲ ਨੂੰ ਲੈ ਕੇ ਗ੍ਰੀਨਲੈਂਡ ਨੂੰ ਉਹਨਾਂ ਨੇ ਕਿਹਾ ਵੀ ਇੰਟਰਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਉੱਥੇ ਖਤਰਾ ਆ। ਪਨਾਮਾ ਕਨਾਲ ਨੂੰ ਲੈ ਕੇ ਤਾਂ ਇੱਕ ਤਰ੍ਹਾਂ ਨਾਲ ਧਮਕੀ ਵੀ ਸੀ ਵੀ ਇਹ ਸਾਡੇ ਕੋਲ ਆਉਣੀ ਚਾਹੀਦੀ ਹੈਗੀ ਆ, ਵੀ ਚਾਈਨਾ ਵਾਲਿਆਂ ਨੇ ਇਹਨੂੰ ਹੁਣ ਕੰਟਰੋਲ ਕੀਤਾ ਹੋਇਆ ਹੈ। ਹੋਰ ਜਿਹੜੇ ਐਗਜ਼ੀਕਿਊਟਿਵ ਆਰਡਰਸ ਜਾਰੀ ਕੀਤੇ ਆ, ਸਭ ਤੋਂ ਇੰਪੋਰਟੈਂਟ ਤਾਂ ਇਮੀਗ੍ਰੇਸ਼ਨ ਵਾਲਾ ਹੀ ਆ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੀ ਹੈਗਾ। ਸੋ ਉਹਦੇ ਵਿੱਚ ਬਹੁਤ ਸਾਰੇ ਕਿਊਬਨ, ਹੇਸ਼ੀਅਨ, ਨਿਕਾਰਾਗੁਆਨਸ, ਵੈਨਜ਼ੂਏਲਾਸ ਇਹ ਇੱਕ ਪੈਰੋਲ ਪ੍ਰੋਗਰਾਮ ਤੇ ਆ। ਜਦੋਂ ਨੈਚੁਰਲ ਡਿਜ਼ਾਸਟਰ ਆਉਂਦਾ ਉਹਨਾਂ ਨੂੰ ਉਹ ਜਿਹੜਾ ਪ੍ਰੋਗਰਾਮ ਦੇ ਅੰਡਰ ਇੱਥੇ ਰਹਿ ਰਹੇ ਸੀ ਉਹ ਜਿਹੜਾ ਰਿਵੋਕ ਕਰ ਦਿੱਤਾ ਗਿਆ ਆ। ਟਿਕਟੌਕ ਵਾਲਾ ਇੱਕ ਜੋ ਮੇਨ ਸੀਗਾ 75 ਦਿਨਾਂ ਦੀ ਐਕਸਟੈਂਸ਼ਨ ਦੇ ਦਿੱਤੀ ਗਈ ਹੈਗੀ ਆ ਟਰੰਪ ਹੋਣਾ ਵੱਲੋਂ। ਕਹਿੰਦੇ ਭਈ ਅਸੀਂ ਡੀਲ ਜੋ ਟਿਕਟੌਕ ਦੇ ਨਾਲ ਬਣਾਵਾਂਗੇ, ਹੋ ਸਕਦਾ ਕਹਿੰਦੇ 500 ਬਿਲੀਅਨ ਦੀ ਬਣ ਜਾਏ। ਹੱਦ ਦੇ ਪੈਸੇ ਅਮਰੀਕਾ ਨੂੰ ਮਿਲਣੇ ਚਾਹੀਦੇ ਹੈਗੇ ਆ। ਉਧਰੋਂ ਅੱਜ ਵਾਲ ਸਟਰੀਟ ਜਰਨਲ ਵੀ ਰਿਪੋਰਟ ਕਰ ਰਿਹਾ ਕਿ ਚਾਈਨਾ ਵਾਲਿਆਂ ਨੇ ਸਿਗਨਲ ਦਿੱਤਾ ਆ ਭਈ ਅਸੀਂ ਓਪਨ ਹੈਗੇ ਆ ਟਿਕਟੌਕ ਦੀ ਡੀਲ ਦੇ ਲਈ। ਜੋ ਐਪ ਦੀ ਪੇਰੈਂਟ ਕੰਪਨੀ ਬੀਜਿੰਗ ਬੇਸਡ ਬਾਈਡਾਂਸ ਹੈਗੀ ਆ, ਉਹ ਉਹਨਾਂ ਨੇ ਐਲੋਨ ਮਸਕ ਦੇ ਨਾਲ ਵੀ ਜਿਹੜੀ ਗੱਲਬਾਤ ਕੀਤੀ ਹੈਗੀ ਆ। ਇਹ ਅੱਜ ਵਾਲ ਸਟਰੀਟ ਜਰਨਲ ਆ ਉਹ ਰਿਪੋਰਟ ਕਰ ਰਿਹਾ। ਸੋ ਉਹਨਾਂ ਨੂੰ ਵੀ ਲੱਗਦਾ ਹੈ ਵੀ ਜੇ ਬੰਦ ਹੋ ਗਈ ਤਾਂ ਕੁਝ ਵੀ ਨਹੀਂ ਮਿਲਣਾ। ਉਹਨਾਂ ਬੈਟਰ ਇਹ ਆ ਵੀ ਜੇ ਸੇਲ ਹੋ ਜਾਂਦੀ ਆ ਤੇ ਉਹਦੇ ਵਿੱਚ ਉਹਨਾਂ ਨੂੰ ਪੈਸੇ ਵੀ ਮਿਲ ਸਕਦੇ ਆ, ਪਾਰਟਨਰ ਵੀ ਉਹ ਬਣ ਸਕਦੇ ਆ। ਮੋਰ ਦੈਨ ਮੇਰੇ ਖਿਆਲ ਨਾਲ 50% ਇਹਨਾਂ ਨੂੰ ਰੱਖਣਾ ਪੈਣਾ ਹੈਗਾ। ਅਗਲਾ ਜਿਹੜਾ ਐਗਜ਼ੀਕਿਊਟਿਵ ਆਰਡਰ ਸੀਗਾ ਉਹ ਡੌਜ ਨੂੰ ਲੈ ਕੇ ਸੀ। ਡੌਜ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ, ਜਿਹਦੇ ਵਿੱਚ ਰਾਮਾਸਵਾਮੀ ਸਭ ਤੋਂ ਅੱਗੇ ਹੁੰਦੇ ਸੀ ਐਲੋਨ ਮਸਕ ਨਾਲ, ਪਰ ਪਿਛਲੇ ਦਿਨਾਂ ਦੇ ਵਿੱਚ H1 ਵੀਜ਼ੇ ਨੂੰ ਲੈ ਕੇ ਉਹਨਾਂ ਦੀਆਂ ਸਟੇਟਮੈਂਟਸ ਨੂੰ ਲੈ ਕੇ ਕਾਫੀ ਰਿਫਟ ਵੱਧ ਗਿਆ ਸੀ ਤੇ ਇਹਨਾਂ ਨੇ ਰਾਮਾਸਵਾਮੀ ਦੀ ਜਿਹੜੀ ਛੁੱਟੀ ਕਰ ਦਿੱਤੀ। ਹੁਣ ਉਹ ਓਹਾਇਓ ਦੇ ਗਵਰਨਰ ਦੇ ਲਈ ਕਹਿੰਦੇ ਵੀ ਮੈਂ ਇਲੈਕਸ਼ਨ ਲੜਨ ਜਾ ਰਿਹਾ ਹੈਗਾ। ਇਹ ਵੀ ਟਰੰਪ ਉਹਨਾਂ ਨੇ ਕਲੀਅਰ ਕੀਤਾ ਵੀ ਐਲੋਨ ਮਸਕ ਦਾ ਜਿਹੜਾ ਆਫਿਸ ਆ ਉਹ ਵਾਈਟ ਹਾਊਸ ਦੇ ਅੰਡਰ ਨਹੀਂ ਹੋਊਗਾ, ਅੰਦਰ ਨਹੀਂ ਹੋਊਗਾ ਵਾਈਟ ਹਾਊਸ ਦੇ ਵਿੱਚ, ਪਰ ਉਹਨਾਂ ਦੇ ਲਈ 20 ਦੇ ਕਰੀਬ ਜਿਹੜੇ EMPLOYEE ਕੰਮ ਕਰਨਗੇ ਉਹ ਉਹਨਾਂ ਦਾ ਆਫਿਸ ਉੱਥੇ ਹੋਣਗੇ। ਜੀ ਬਿਲਕੁਲ, ਵੈਸੇ ਤਾਂ ਚਾਹੀਦਾ ਸੀਗਾ ਵੀ ਐਫੀਸ਼ੀਐਂਸੀ ਤਾਂ ਹੁੰਦੀ ਵੀ ਇਕੱਲਾ ਹੀ ਜਿਹੜਾ ਖਿੱਚ ਕੇ ਰੱਖਦਾ, ਬਾਕੀ ਜਿਹੜੇ ਕੱਢੀ ਜਾਣੇ ਆ ਤੇ ਇਧਰੋਂ ਵਿੱਚੋਂ ਵੀ ਥੋੜ੍ਹਿਆਂ ਦੇ ਨਾਲ ਜਿਹੜਾ ਉਹ ਨਾਲ ਚਲਾਉਂਦੇ। ਕਹਿੰਦੇ ਵੀ ਰਾਮਾਸਵਾਮੀ ਨੂੰ ਕੱਢਣ ਦੇ ਵਿੱਚ ਈਲਨ ਮਸਕ ਦਾ ਬਹੁਤ ਵੱਡਾ ਜਿਹੜਾ ਉਹ ਹੱਥ ਸੀਗਾ। ਉਹ ਆਪਣੀ ਜਿਹੜੀ ਪਾਵਰ ਆ ਉਹ ਸ਼ੇਅਰ ਨਹੀਂ ਸੀ ਕਰਨਾ ਚਾਹੁੰਦਾ ਈਲਨ ਮਸਕ ਕਿਸੇ ਦੇ ਨਾਲ, ਤੇ ਰਾਮਾਸਵਾਮੀ ਨੂੰ ਬੇਸਿਕਲੀ ਬਾਹਰ ਦਾ ਰਸਤਾ ਦਿਖਾਉਣ ਦੇ ਵਿੱਚ ਉਸਦਾ ਹੱਥ ਸੀ। ਪੋਲੀਟੀਕੋ ਅੱਜ ਜਿਹੜਾ ਇਸ ਦੇ ਬਾਬਤ ਜਿਹੜਾ ਉਹ ਕਰ ਰਿਹਾ ਸੀ, everyone wants him out, ਕਹਿੰਦੇ ਵੀ how Musk helped boot ਰਾਮਾਸਵਾਮੀ from ਡੌਜ। ਸੋ H1B ਦਾ ਵੈਸੇ ਜੇ ਵੀਜ਼ੇ ਨੂੰ ਲੈ ਕੇ ਤਾਂ ਇਹ ਦੋਨਾਂ ਦੀ ਧਾਰਨਾ ਸੇਮ ਹੀ ਸੀਗੀ, ਈਲਨ ਮਸਕ ਦੀ ਤੇ ਰਾਮਾਸਵਾਮੀ ਦੀ ਵੀ। H1B ਵੀਜ਼ਾ ਜਿਹੜਾ ਉਹ ਹੋਣਾ ਚਾਹੀਦਾ ਆ,
ਪਰ ਹੁਣੇ ਪਤਾ ਨਹੀਂ ਵੀ ਗਾਜ ਜਿਹੜੀ ਉਹ ਕੱਲੀ ਰਾਮਾ ਸਵਾਮੀ ਦੇ ਉੱਤੇ। ਉਹਦਾ ਰੀਜ਼ਨ ਇੱਕ ਇਹ ਵੀ ਆ, ਮੈਂ ਆਰਟੀਕਲ ਪੜ੍ਹ ਰਿਹਾ ਸੀ ਰਾਜਕਨਵੀਰ ਸਿੰਘ ਜੀ, ਵੀ ਰਾਮਾ ਸਵਾਮੀ ਜੋ ਰਿਪਬਲਿਕਨ ਪਾਰਟੀ 'ਚ ਕਾਫੀ ਰਾਈਜ਼ਿੰਗ ਸਟਾਰ ਆ, ਤੇ ਬਿਲੀਅਨੇਅਰ ਵੀ ਹੈਗਾ ਉਹ ਪ੍ਰੈਜ਼ੀਡੈਂਟ ਵੀ ਬਣ ਸਕਦਾ ਆਉਣ ਵਾਲੇ ਸਮੇਂ 'ਚ ਕਦੇ ਜੇ ਚਾਂਸ ਲੱਗੇ, ਪਰ ਇਲੋਨ ਮਸਕ ਪ੍ਰੈਜ਼ੀਡੈਂਟ ਨਹੀਂ ਕਦੇ ਵੀ ਬਣ ਸਕਦਾ, ਕਿਉਂਕਿ ਇਲੋਨ ਮਸਕ ਇੱਥੇ ਦਾ ਬੋਰਨ ਨਹੀਂ ਹੈਗਾ ਤੇ ਰਾਮਾ ਸਵਾਮੀ ਯੂਐਸ ਦਾ ਬੋਰਨ ਹੈਗਾ। ਸੋ ਉਹੀ ਹੈ ਨਾ ਵੀ ਕਿਸੇ ਹੋਰ ਨੂੰ ਜਿਹੜਾ ਉਹਨਾਂ ਨੇ ਅੱਗੇ ਨਹੀਂ ਵਧਣ ਦੇਣਾ। ਤੇ ਉਸ ਤਰੀਕੇ ਨਾਲ ਅੱਜ ਸਟੀਵ ਬੈਨਨ ਦੀ ਇੱਕ ਹੋਰ ਇੰਟਰਵਿਊ ਜਿਹੜੀ ਉਹ ਆਈ ਆ, ਉਹਨੇ ਕਿਹਾ ਵੀ ਜਿਹੜਾ ਅੰਦਰ ਵੀ ਕੀਤਾ ਹੈ ਨਾ ਇਹਨਾਂ ਨੇ ਜਿਹੜਾ ਪ੍ਰੋਗਰਾਮ ਆ ਰਟੰਡਾ ਦੇ ਵਿੱਚ ਠੰਡ ਨੂੰ ਬਹਾਨਾ ਜਿਹੜਾ ਉਹ ਲਾ ਕੇ ਕਹਿੰਦੇ ਵੀ ਇਹ ਟੈਕ ਬਿਲੀਅਨਰਸ ਨੂੰ ਬਚਾਉਣਾ ਸੀਗਾ, ਵੀ ਸਿਲੀਕਨ ਵੈਲੀ ਤੋਂ ਆਏ ਆ ਕਿਤੇ ਇਹਨਾਂ ਨੂੰ ਠੰਡ ਨਾ ਲੱਗ ਜਾਵੇ, ਤੇ ਉਹ ਕੀਤਾ ਹੈ। ਪਰ ਫਿਰ ਉਹ ਥੋੜੇ ਜਦੋਂ ਸ਼ਾਂਤ ਹੋ ਗਏ, ਜਦ ਆਪਣੀ ਲਾਈਵ ਸਟਰੀਮ ਦੇ ਵਿੱਚ ਉਹਨਾਂ ਨੇ ਇਹ ਸੁਣਿਆ ਵੀ ਨਹੀਂ, ਵੀ ਟਰੰਪ ਹੋਣਾ ਨੇ ਖੁਦ ਸੋਸ਼ਲ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਉਹ ਚੀਜ਼ ਜਿਹੜੀ ਆ ਉਹ ਪਾਈ ਹੈਗੀ ਆ। ਤੇ ਉਹ ਕਹਿੰਦੇ ਵੀ ਮਾਗਾ ਦੇ ਜਿਹੜੇ ਪੋਪੂਲਿਸਟ ਨੇ ਉਹ ਇਵੈਂਚੁਅਲੀ ਓਵਰਟੇਕ ਕਰ ਲੈਣਗੇ ਟੈਕ ਬਿਲੀਅਨਰਸ ਨੂੰ, ਕਿਉਂਕਿ ਇਸ ਮੌਕੇ ਜਿਹੜੇ ਟਰੰਪ ਆ ਉਹ ਅਮੀਰਜ਼ਾਦਿਆਂ ਦੇ ਬਹੁਤ ਜ਼ਿਆਦਾ ਕਰੀਬ ਆ। ਤੇ ਜਿੰਨੇ ਵੀ ਟੈਕਨੋਲੋਜੀ ਦੇ ਮਹਾਰਥੀ ਆ, ਚਾਹੇ ਜ਼ਕਰਬਰਗ ਆ, ਈਲਨ ਮਸਕ ਆ, ਸੁੰਦਰ ਪਿਚਾਈ ਵੀ ਉੱਥੇ ਦੇਖਿਆ ਗਿਆ ਸੀਗਾ, ਉਸ ਦੇ ਨਾਲ ਨਾਲ ਬੇਜ਼ੋਸ ਵੀ, ਜਿੰਨੇ ਵੀ ਵੱਡੀਆਂ ਕੰਪਨੀਆਂ ਦੇ ਮਾਲਕ ਆ, ਸੀਈਓਜ਼ ਆ, ਉਹ ਸਾਰੇ ਉੱਥੇ ਜਿਹੜੇ ਉਹ ਸੀਗੇ ਤੇ ਟਰੰਪ ਹੁਣਾਂ ਦੇ ਨਾਲ ਜਿਹੜਾ ਮਿਲ ਕੇ ਉਹ ਕੰਮ ਕਰਨਗੇ। ਤੇ ਟਿਕਟੌਕ ਨੂੰ ਵੀ ਜਿਹੜਾ ਉਹਨਾਂ ਨੇ ਆਪਣੇ ਨਾਲ ਇਸ ਤਰੀਕੇ ਦੇ ਨਾਲ ਮਿਲਾ ਲਿਆ ਹੈਗਾ। ਸੋ ਟੈਕਨੋਲੋਜੀ ਇੱਕ ਜ਼ਰੂਰ ਆਪਾਂ ਰਾਜਕਨਵੀਰ ਸਿੰਘ ਜੀ ਦੇਖਿਆ ਵੀ ਉੱਥੇ ਮੈਂ ਦੇਖਿਆ ਬਜ਼ੁਰਗ ਜ਼ਿਆਦਾ ਲੋਕ ਸੀ, ਜੰਗ ਲੋਕ ਕਾਫੀ ਘੱਟ ਸੀ। ਜੇ ਹੁਣ ਠੰਡ ਬਾਹਰ ਹੁੰਦੀ ਤਾਂ ਹੁਣ ਪ੍ਰੈਜ਼ੀਡੈਂਟ ਜਿਹੜੇ ਆਪਣੇ ਸਾਬਕਾ ਪ੍ਰੈਜ਼ੀਡੈਂਟ ਐਕਸੈਪਟ ਮੇਬੀ ਓਬਾਮਾ ਨੂੰ ਛੱਡ ਕੇ ਪ੍ਰੈਜ਼ੀਡੈਂਟ ਕਲਿੰਟਨ, ਪ੍ਰੈਜ਼ੀਡੈਂਟ ਜੋ ਆਪਣੇ ਜੋ ਬਾਈਡਨ ਹੋਣੀ ਤੇ ਪ੍ਰੈਜ਼ੀਡੈਂਟ ਜਾਰਜ ਬੁਸ਼, ਉਹ ਕਾਫੀ ਬਜ਼ੁਰਗ ਲੱਗਦੇ ਸੀ। ਜੇ ਬਾਹਰ ਠੰਡ 'ਚ ਹੁੰਦੇ ਉਹ ਤਾਂ ਸੁੰਗੜ ਜਾਣੇ ਸੀ, ਜਿਸ ਹਿਸਾਬ ਦੇ ਨਾਲ ਉੱਥੇ ਕਹਿੰਦੇ ਟੈਂਪਰੇਚਰ 7 ਡਿਗਰੀ ਦੇ ਕਰੀਬ ਸੀਗਾ ਜੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉੱਥੇ ਉਹਨਾਂ ਨੇ ਆਖੀਆਂ। ਸੋ ਸਟੀਵ ਬੈਨਨ ਦਾ ਜਿਹੜਾ ਆਪਣੀ ਇੰਟਰਵਿਊ ਦੇ ਵਿੱਚ ਇਹ ਕਹਿਣਾ ਸੀਗਾ ਵੀ ਟੈਕ ਬਿਲੀਅਨਰਸ ਦੇ ਪੈਸੇ ਜਿਹੜੇ ਉਹ ਜ਼ਰੂਰ ਇਸ ਟਾਈਮ ਉਹ ਵਰਤ ਰਹੇ ਨੇ, ਉਹਨਾਂ ਦੀ ਪੋਪੂਲੈਰਿਟੀ ਨੂੰ ਜਿਹੜਾ ਉਹ ਯੂਜ਼ ਜਿਹੜਾ ਉਹ ਜ਼ਰੂਰ ਟਰੰਪ ਹੁਣੀ ਕਰ ਰਹੇ, ਪਰ ਕਹਿੰਦੇ ਵੀ ਮੈਂ ਉਮੀਦ ਰੱਖਦਾ ਆ ਵੀ ਜਿਹੜੀ ਮਾਗਾ ਦੀ ਮੇਕ ਅਮਰੀਕਾ ਗ੍ਰੇਟ ਅਗੇਨ ਦੀ ਜਿਹੜੀ ਮੇਨ ਧਾਰਨਾ ਆ, ਉਹਦੇ ਨਾਲ ਮਿਲ ਕੇ ਹੀ ਜਿਹੜੇ ਟਰੰਪ ਹੁਣੀ ਚੱਲਣਗੇ। ਤੇ ਇੱਕ ਇੰਟਰਵਿਊ ਦੇ ਵਿੱਚ ਤਾਂ ਸਟੀਵ ਬੈਨਨ ਨੇ ਕਿਹਾ ਸੀਗਾ ਵੀ ਮੈਂ ਤਾਂ ਹੁਣ ਇਹ ਸਹੁੰ ਖਾਧੀ ਆ ਵੀ ਈਲਨ ਮਸਕ ਨੂੰ ਇੱਥੋਂ ਭਜਾਉਣਾ ਹੀ ਭਜਾਉਣਾ ਆ, ਵੀ ਅਸੀਂ ਪੈਸੇ ਵਰਤਨੇ ਸੀ ਵਰਤ ਲਏ ਆ, ਹੁਣ ਇਹਨੂੰ ਜਿਹੜਾ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਉਣਾ ਆ। ਸਟੀਵ ਬੈਨਨ ਉਹੀ ਬੰਦਾ ਆ ਜਿਹੜਾ ਬਹੁਤ ਇੱਕ ਇਹਨਾਂ ਦਾ ਸ਼ਰੂਡ ਸਟ੍ਰੈਟੇਜਿਸਟ ਸੀਗਾ। ਪਹਿਲੀ ਟਰਮ ਦੇ ਵਿੱਚ ਇਹਦੀ ਖਾਤਰ ਕੰਟੈਂਪਟ ਆਫ ਕਾਂਗਰਸ ਕਰਕੇ ਜਿਹੜੇ ਕਈ ਮਹੀਨੇ ਜਿਹੜੇ ਉਸਨੇ ਜੇਲ੍ਹ ਵੀ ਜਿਹੜੀ ਆ ਟਰੰਪ ਹੋਣਾ ਲਈ ਕੱਟੀ ਆ। ਹੁਣ ਚਾਹੇ ਉਹਨਾਂ ਦੇ ਸ਼ਾਇਦ ਇੰਨਾ ਕਰੀਬੀ ਤਾਂ ਨਹੀਂ ਆ, ਪਰ ਫਿਰ ਵੀ ਉਹ ਇਸ ਐਂਗਲ ਤੋਂ ਜਿਹੜਾ ਉਹ ਦੇਖਦਾ ਹੈਗਾ ਆ। ਸੋ ਦੇਖੋ ਕੀ ਹੁੰਦਾ। ਤੇ ਹਰਜੋਤ ਸਿੰਘ ਜੀ, ਜਿਹੜੀ ਇੱਕ ਵੱਡੀ ਹੋਰ ਉਹਨਾਂ ਨੇ ਜਿਹੜੀ ਕੱਲ ਗੱਲ ਕੀਤੀ ਆ, ਜਿਹੜੇ 1500 ਰਾਈਟਰਸ ਜਿਨ੍ਹਾਂ ਨੇ 6 ਜਨਵਰੀ ਵਾਲੇ ਦਿਨ ਖੱਲੜ ਪਾਇਆ, ਪੁਲਿਸ ਵਾਲਾ ਕੁੱਟੇ ਮਾਰੇ ਵੀ, ਉਹਨਾਂ ਨੂੰ ਵੀ ਜਿਹੜਾ ਟਰੰਪ ਹੋਣਾ ਨੇ ਮਾਫੀ ਜਿਹੜੀ ਉਹ ਦੇ ਦਿੱਤੀ ਆ। ਸੋ ਇਹ ਜਿੱਥੇ ਬਾਈਡਨ ਹੋਣੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਾਫੀ ਕਰਕੇ ਦੇ ਕੇ ਗਏ ਆ, ਤੇ ਕਹਿ ਲਓ ਵੀ ਭਵਿੱਖ ਦੀ ਵੀ ਜਿਹੜੀ ਉਹਨਾਂ ਨੇ ਮਾਫੀ ਉਹਨਾਂ ਨੂੰ ਦੇ ਦਿੱਤੀ ਆ। ਇੱਥੇ ਜਿਹੜੀ ਇਹ ਥਿਨ ਬਲੂ ਲਾਈਨ ਨੂੰ ਕਹਿੰਦੇ ਵੀ ਅਸੀਂ ਸਪੋਰਟ ਕਰਨ ਵਾਲੇ ਆ, ਪੁਲਿਸ ਵਾਲਿਆਂ ਨੂੰ ਕੁੱਟਣ ਮਾਰਨ ਵਾਲਿਆਂ ਨੂੰ ਵੀ ਜਿਹੜਾ ਟਰੰਪ ਹੋਣਾ ਨੇ ਮਾਫੀ ਜਿਹੜੀ ਉਹ ਦੇ ਦਿੱਤੀ ਆ। ਉਹ ਹੁਣ ਕਿਸ ਤਰੀਕੇ ਦੇ ਨਾਲ ਦੇਖੀ ਜਾਊਗੀ, ਉਹ ਹੁਣ ਵੱਡੀ ਗੱਲ ਆ। ਜਿਹੜੇ ਫਾਰ ਰਾਈਟ ਦੋ ਗਰੁੱਪ ਸੀਗੇ, ਪ੍ਰਾਊਡ ਬॉयਜ਼ ਤੇ ਓਥ ਕੀਪਰਸ, ਉਹਨਾਂ ਦੇ ਵੀ ਜਿਹੜੇ ਮੈਂਬਰਸ 14 ਮੈਂਬਰਸ ਆ, ਉਹਨਾਂ ਨੂੰ ਵੀ ਇਸ ਦੇ ਵਿੱਚ ਮਾਫੀ ਜਿਹੜੀ ਉਹ ਮਿਲੀ ਹੈਗੀ ਆ। ਕੀ ਇਹਦਾ ਮਤਲਬ ਇਹ ਆ ਵੀ ਆਉਂਦੇ ਸਾਲਾਂ ਦੇ ਵਿੱਚ ਜਦ ਕੋਈ ਵੀ ਪ੍ਰੈਜ਼ੀਡੈਂਟ ਆਉਂਦਾ ਆ, ਉਹ ਆਪਣੇ ਕਿਸੇ ਵੀ ਇਦਾਂ ਦੇ ਹਿੰਸਾ ਕਰਨ ਵਾਲਿਆਂ ਨੂੰ, ਕੰਮ ਦੇ ਵਿੱਚ ਖਲਲ ਪਾਉਣ ਵਾਲਿਆਂ ਨੂੰ ਜਿਹੜਾ ਉਹ ਮਾਫੀ ਜਿਹੜੀ ਉਹ ਦੇ ਜਾਊਗਾ? ਇਹ ਹੁਣ ਇੱਕ ਵੱਡੀ ਨਵੀਂ ਜਿਹੜੀ ਸਵਾਲ ਆ ਉਹ ਉੱਠ ਗਏ ਨੇ। ਹੁਣ ਜਿੱਦਾਂ ਸ਼ੁਰੂਆਤ 'ਚ ਤੁਸੀਂ ਹਰਜੋਤ ਸਿੰਘ ਜੀ ਕਿਹਾ ਸੀ ਵੀ ਕਈ ਚੀਜ਼ਾਂ ਦੇ ਉੱਤੇ ਜਿਹੜਾ ਇਹਨਾਂ ਨੇ ਲਾ ਸੂਟ ਜਿਹੜਾ ਉਹ ਕਰ ਰਹੇ ਆ, ਕਹਿੰਦੇ ਹੁਣ ਕਈ ਜਿਹੜੇ ਸਕਾਲਰ ਤੇ ਜਿਹੜੇ ਐਕਸਪਰਟਸ ਆ ਉਹ ਇਹ ਕਹਿ ਰਹੇ ਆ ਵੀ ਕੀ ਪ੍ਰੈਜ਼ੀਡੈਂਟ ਟਰੰਪ ਆਪਣੇ ਪੈਨਰੀ ਪਾਵਰ ਦੀ ਵਰਤੋਂ ਤੋਂ ਬਾਹਰ ਤਾਂ ਨਹੀਂ ਜਿਹੜਾ ਉਹ ਜਾ ਰਹੇ। ਸੋ ਇਹ ਤਾਂ ਆਬਵੀਅਸਲੀ ਹੁਣ ਅਦਾਲਤਾਂ ਨੇ ਉਸ ਚੀਜ਼ ਨੂੰ ਜਿਹੜਾ ਉਹ ਡਿਸਾਈਡ ਕਰਨਾ ਆ। ਪਰ ਜਿਹੜੇ ਕੈਪੀਟਲ ਪੁਲਿਸ ਵਾਲਿਆਂ ਨੇ ਵੀ ਜਿਹੜੇ ਇਸ ਚੀਜ਼ ਦੀ ਆਲੋਚਨਾ ਕਹਿੰਦੇ ਉਹ ਕੀਤੀ ਹੈ, ਜਿਹੜੇ ਪੀੜਤ ਪੁਲਿਸ ਵਾਲੇ ਸੀ ਜਿਨ੍ਹਾਂ ਨੂੰ ਕੁੱਟਮਾਰ ਦਾ ਸਾਹਮਣਾ ਕਰਨਾ ਪਿਆ, ਉਹਨਾਂ ਦੇ ਦੁਆਰਾ ਭੜਕਾਈ ਹੋਈ ਭੀੜ ਦੇ ਦੁਆਰਾ ਜਿਹੜੀ ਉੱਥੇ ਪਹੁੰਚੀ ਸੀ, ਉਹ ਵੀ ਜਿਹੜੇ ਉਹ ਕਹਿ ਰਹੇ ਆ ਵੀ ਇਹ ਗ੍ਰੋਸ ਇਨਜਸਟਿਸ ਹੋਇਆ ਆ।
ਵੀ ਜਿਨ੍ਹਾਂ ਨੂੰ ਸਜ਼ਾਵਾਂ ਜਿਹੜੀਆਂ ਹੋਈਆਂ, ਦੋਸ਼ੀ ਕਰਾਰ ਹੋਏ, ਪੁਲਿਸ ਵਾਲਿਆਂ ਨੂੰ ਕੁੱਟਣ ਵਾਲੇ ਸੀਗੇ, ਅਧਿਕਾਰਤ ਕੰਮ 'ਚ ਖਲਲ ਪਾਉਣ ਵਾਲੇ ਸੀਗੇ, ਉਹਨਾਂ ਨੂੰ ਜਿਹੜਾ ਉਹ ਮਾਫ ਦੇਣਾ, ਪਾਰਡਨ ਦੇਣਾ, ਫੁੱਲ ਪਾਰਡਨ ਦੇਣਾ, ਉਹ ਇੱਕ ਕਹਿੰਦੇ ਵੀ ਬਹੁਤ ਮਾੜੀ ਜਿਹੜੀ ਉਹ ਚੀਜ਼ ਆ, ਤੇ ਇਹਦੇ ਨਾਲ ਇੱਕ ਗਲਤ ਪ੍ਰੈਸੀਡੈਂਟ ਜਿਹੜਾ ਉਹ ਸੈੱਟ ਹੁੰਦਾ ਆ। 600 ਤੋਂ ਵੱਧ ਲੋਕ ਚਾਰਜ ਕੀਤੇ ਗਏ ਸੀਗੇ, ਅਸੌਲਟ, ਰੈਜ਼ਿਸਟਿੰਗ, ਅਬਸਟਰਕਟਿੰਗ ਲਾ, ਤੇ 175 ਚਾਰਜ ਕੀਤੇ ਗਏ ਸੀ ਡੈਡਲੀ ਔਰ ਡੇਂਜਰਸ ਵੈਪਨ ਕਾਜ਼ਿੰਗ ਸੀਰੀਅਸ ਬੋਡੀਲੀ ਇੰਜਰੀ ਟੂ ਐਨ ਆਫਿਸਰ ਦੇ ਮਾਮਲੇ ਦੇ ਵਿੱਚ। ਇਹ ਸਾਰੇ ਦੇ ਸਾਰੇ ਜਿਹੜੇ ਆ ਉਹ ਮਾਫ ਕਰ ਦਿੱਤੇ ਗਏ ਆ। ਜਸਟਿਸ ਡਿਪਾਰਟਮੈਂਟ ਦੇ ਆંકੜੇ ਜਿਹੜੇ ਉਹ ਰਿਲੀਜ਼ ਕੀਤੇ ਸੀ ਵੀ 1500 ਤੇ 83 ਕੁੱਲ ਡਿਫੈਂਡੈਂਟ ਨੇ ਜਿਹੜੇ 6 ਜਨਵਰੀ ਰਾਈਟ ਦੇ ਵਿੱਚ ਉਹਨਾਂ ਨੂੰ ਚਾਰਜ ਕੀਤਾ ਗਿਆ ਸੀ। ਸੋ ਉਹਨਾਂ ਦੇ ਵਿੱਚੋਂ 1500 ਨੂੰ ਕਹਿੰਦੇ ਆ ਅਪਰੋਕਸੀਮੇਟਲੀ ਪਾਰਡਨ ਜਾਂ ਫੁੱਲ ਪਾਰਡਨ ਦੇ ਦਿੱਤੀ ਗਈ ਆ। ਜੀ ਬਿਲਕੁਲ। ਇਸ ਤੋਂ ਬਿਨਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਿਹੜਾ ਜਾਰੀ ਕੀਤਾ, ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਅਮਰੀਕਾ ਨੂੰ ਬਾਹਰ ਕੱਢ ਲੈਣਾ। ਕਹਿੰਦੇ ਭਈ ਅਸੀਂ ਵਿਡਰੂ ਕਰ ਰਹੇ ਹਾਂ ਯੂਨਾਈਟਿਡ ਸਟੇਟਸ ਨੂੰ WHO ਤੋਂ ਬਾਹਰ। ਕਾਰਨ ਉਹਨਾਂ ਨੇ ਇਹ ਦੱਸਿਆ ਵੀ ਮਿਸ ਹੈਂਡਲਿੰਗ ਆਫ ਦਾ COVID-19 ਪੈਂਡੈਮਿਕ। ਫੈਡਰਲ EMPLOYEES ਨੂੰ ਲੈ ਕੇ ਜਿਸ ਤਰ੍ਹਾਂ ਡੀਪ ਸਟੇਟ ਦੀ ਉਹਨਾਂ ਦਾ ਜਿਹੜਾ ਮੇਨ ਰਾਈਟ ਹੈਂਡ ਮੈਨ ਕੈਸ਼ ਪਟੇਲ ਆ, ਉਹ ਗੱਲਬਾਤ ਕਰਦਾ ਰਹਿੰਦਾ ਵੀ ਡੀਪ ਸਟੇਟ ਨੇ ਬਹੁਤ ਕੰਮ ਖਰਾਬ ਕੀਤਾ ਪਿਛਲੇ ਸਾਲਾਂ ਦੇ ਵਿੱਚ। ਉਸ ਨੂੰ ਲੈ ਕੇ ਹਾਇਰਿੰਗ ਟੋਟਲੀ ਬੰਦ ਕਰ ਦਿੱਤੀ ਆ, ਤੇ ਜਿੰਨੇ ਵੀ ਫੈਡਰਲ EMPLOYEES ਆ ਉਹਨਾਂ ਨੂੰ ਹੁਣ ਆਪਣੇ ਆਫਿਸ ਦੇ ਵਿੱਚ 5 ਦਿਨ ਜਾਣਾ ਪਊਗਾ। ਕੋਈ ਇਹ ਨਹੀਂ ਹੈ ਵੀ ਘਰੋਂ ਕੰਮ ਕਰ ਸਕਦਾ। ਕਹਿੰਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਫੈਡਰਲ EMPLOYEES ਆ ਉਹ ਘਰੋਂ ਕੰਮ ਕਰਦੇ ਸੀ ਵੱਖ-ਵੱਖ ਡਿਪਾਰਟਮੈਂਟਾਂ ਚੋਂ। ਸੋ ਇਹ ਵੀ ਕਾਫੀ ਵੱਡਾ ਜਿਹੜਾ ਉਹਨਾਂ ਦੇ ਉੱਤੇ ਅਸਰ ਹੋਣ ਜਾ ਰਿਹਾ ਹੈਗਾ ਆ। ਸੋ ਹਿਲਰੀ ਕਲਿੰਟਨ ਜਿਹੜੇ ਓਪੋਨੈਂਟ ਸੀਗੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ 2016 ਦੇ ਵਿੱਚ, ਉਹ ਵੀ ਉੱਥੇ ਸੀਗੇ। ਬਿਲ ਕਲਿੰਟਨ ਹੁਣੀ ਵੀ, ਸਾਰੇ ਪ੍ਰੈਜ਼ੀਡੈਂਟ ਸੀਗੇ ਜਿਹੜੇ ਸਾਬਕਾ ਜਿੰਨੇ ਹੈਗੇ ਆ ਇਸ ਟਾਈਮ ਦੇ ਉੱਤੇ, ਤੇ ਆਪਣੀ ਵਾਈਫs ਦੇ ਨਾਲ ਐਕਸੈਪਟ ਪ੍ਰੈਜ਼ੀਡੈਂਟ ਓਬਾਮਾ ਤੋਂ ਬਿਨਾਂ। ਸੋ ਕਾਫੀ ਜ਼ਿਆਦਾ ਜਿਹੜੇ ਆਰਡਰਸ ਆ ਪਹਿਲੇ ਦਿਨ ਪ੍ਰੈਜ਼ੀਡੈਂਟ ਟਰੰਪ ਵੱਲੋਂ ਸਾਈਨ ਕੀਤੇ ਗਏ ਹੈਗੇ ਆ। ਜੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਦੇ ਵਿੱਚ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ। ਹੋਰ ਵੀ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਤੇ ਹੋਰ ਟਰੰਪ ਹੁਣਾਂ ਨੇ ਆਪਣੇ ਅੱਜ ਦੇ ਕਹਿ ਲਓ ਵੀ ਕੱਲ ਤਾਂ ਸਹੁੰ ਚੁੱਕ ਸਮਾਗਮ ਸੀ, ਅੱਜ ਜਿਹੜਾ ਉਹ ਕੀ ਕਰ ਰਿਹਾ ਜਾਂ ਕੀ ਹੋਰ ਹੋ ਸਕਦਾ ਆ, ਉਸ ਬਾਰੇ ਵੀ ਜਿਹੜੀ ਉਹ ਚਰਚਾ ਕਰਾਂਗੇ। ਤੇ ਜੁੜੇ ਰਹੋ ਇਦਾਂ ਹੀ ਰੇਡੀਓ ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਇਮੀਗ੍ਰੇਸ਼ਨ ਦੀ ਗੱਲਬਾਤ ਕਰ ਰਹੇ ਸੀ ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਕਹਿ ਦਿੱਤਾ, ਉਹਨਾਂ ਦੇ ਜਿਹੜੇ ਆਈਸ ਵਾਲੇ ਮੇਨ ਪਰਸਨ ਹੈਗੇ ਆ, ਟੌਮ ਹੋਮਨ, ਉਹਨਾਂ ਨੇ ਕਿਹਾ ਵੀ ਅਸੀਂ ਰੇਡਸ ਅੱਜ ਤੋਂ ਸ਼ੁਰੂ ਕਰ ਦੇਵਾਂਗੇ। ਸ਼ਿਕਾਗੋ ਏਰੀਏ ਦੇ ਵਿੱਚ ਠੰਡ ਕਾਫੀ ਆ, ਪਰ ਉੱਥੇ ਦਾ ਇੱਕ ਏਰੀਆ ਆ ਵਿਲੇਜ, ਲਿਟਲ ਵਿਲੇਜ ਬਿਜ਼ਨਸ ਕਰਕੇ, ਕਹਿੰਦੇ ਆਲਰੇਡੀ ਆਲਮੋਸਟ ਡੈਡ ਆ। ਜਿੱਥੇ ਕਹਿੰਦੇ ਵੀ ਧੱਕੇ ਵੱਜਦੇ ਹੁੰਦੇ ਸੀ ਲੋਕਾਂ ਨੂੰ, ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜਾਂਦੇ ਸੀ, ਹੁਣ ਉੱਥੇ ਕੋਈ ਬਾਹਰ ਨਿਕਲ ਨਹੀਂ ਰਿਹਾ। ਫੂਡ ਵੈਂਡਰਸ ਕਹਿੰਦੇ ਵੀ ਸਾਡੇ ਕੋਈ ਆ ਨਹੀਂ ਰਿਹਾ, ਸਿਰਫ ਜਿਹੜੇ ਲੋਕ ਆ ਜਿਨ੍ਹਾਂ ਦੇ ਬੱਚੇ ਇੱਥੇ ਦੇ ਬੋਰਨ ਆ ਜਾਂ ਸਿਟੀਜ਼ਨ ਆ, ਜਾਂ ਜਿਹਦੇ ਕੋਲ ਇਮੀਗ੍ਰੇਸ਼ਨ ਸਟੇਟਸ ਆ, ਉਹੀ ਭੇਜ ਰਹੇ ਆ। ਬਾਕੀ ਲੋਕ ਘਰਾਂ ਦੇ ਵਿੱਚ ਰਹਿ ਰਹੇ ਹੈਗੇ ਆ। ਕਈ ਤਾਂ ਲੋਕਾਂ ਨੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਵੀ ਰੋਕ ਦਿੱਤਾ ਹੈਗਾ। ਹਾਲਾਂਕਿ ਸ਼ਿਕਾਗੋ ਦੀ ਪੁਲਿਸ ਡਿਪਾਰਟਮੈਂਟ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਕਿ ਸ਼ਿਕਾਗੋ ਪੁਲਿਸ ਡਿਪਾਰਟਮੈਂਟ ਕਿਸੇ ਵੀ ਫੈਡਰਲ ਇਮੀਗ੍ਰੇਸ਼ਨ ਅਥਾਰਟੀਜ਼ ਨੂੰ ਕਿਸੇ ਤਰ੍ਹਾਂ ਦਾ ਵੀ ਜੋ ਉਹਨਾਂ ਨੇ ਐਕਸ਼ਨ ਲੈਣਾ ਉਹ ਇਨਫੋਰਸ ਕਰਨ ਦੇ ਵਿੱਚ ਹੈਲਪ ਨਹੀਂ ਕਰੂਗੀ। ਪਰ ਪੁਲਿਸ ਤੋਂ ਬਿਨਾਂ ਵੀ ਇਮੀਗ੍ਰੇਸ਼ਨ ਵਾਲੇ ਜਿਹੜੇ ਜਾ ਕੇ ਅਰੈਸਟ ਕਰ ਸਕਦੇ ਹੈਗੇ ਆ। ਸੋ ਇਹ ਸਿੱਧੀ ਜਿਹੜੀ ਟੱਕਰ ਆ ਸ਼ਿਕਾਗੋ ਨੇ ਆਲਰੇਡੀ ਲਈ ਹੈਗੀ ਆ। ਕੈਲੀਫੋਰਨੀਆ ਵਾਲਾ ਵੀ ਸੇਮ ਹੀ ਸਿਚੁਏਸ਼ਨ ਆ। ਤੇ ਟਰੰਪ ਉਹਨਾਂ ਨੇ ਪਿਛਲੇ ਸਮੇਂ 'ਚ ਇਹ ਵੀ ਕਿਹਾ ਸੀ ਵੀ ਜੇ ਸਾਡੀ ਸਪੋਰਟ ਨਾ ਕੀਤੀ ਤੇ ਅਸੀਂ ਤੁਹਾਡੀ ਜਿਹੜੀ ਫੰਡਿੰਗ ਆ ਉਹ ਰੋਕਾਂਗੇ। ਸੋ ਅੱਜ ਉੱਥੇ ਇੱਕ ਬਹੁਤ ਵੱਡਾ ਪ੍ਰੋਟੈਸਟ ਵੀ ਸ਼ਿਕਾਗੋ 'ਚ ਹੋਣ ਜਾ ਰਿਹਾ ਹੈਗਾ ਅਗੇਂਸਟ ਆਈਸ ਰੇਡਸ ਤੇ ਡਿਪੋਰਟੇਸ਼ਨ ਤੇ। ਇਹ ਰੈਲੀ ਹੋਣ ਜਾ ਰਹੀ ਆ ਸ਼ਿਕਾਗੋ ਦੇ ਲਿਟਲ ਵਿਲੇਜ, ਉਸੇ ਏਰੀਏ ਦੇ ਵਿੱਚ ਜਿੱਥੇ ਲੋਕਾਂ ਨੇ ਡਰ ਕਰਕੇ ਜਾਣਾ ਬੰਦ ਕੀਤਾ ਹੋਇਆ ਹੈਗਾ। ਸੋ ਇਹ 3100 ਵੈਸਟ 26 ਸਟਰੀਟ ਉੱਥੇ ਇਹ ਰੈਲੀ ਹੋਣ ਜਾ ਰਹੀ ਆ ਤੇ ਜਿਹੜੇ ਆਰਗੇਨਾਈਜ਼ਰਸ ਆ ਉਹ ਇਹ ਕਹਿ ਰਹੇ ਆ ਵੀ ਇਹ ਇੱਕ ਤਰ੍ਹਾਂ ਨਾਲ ਫਾਸਿਸਟ ਅਸੌਲਟ ਹੈਗਾ ਇਮੀਗ੍ਰੈਂਟਸ ਦੇ ਉੱਤੇ। ਤੇ ਸ਼ਿਕਾਗੋ ਟੌਮ ਹੋਮਨ ਹੁਣੀ ਵੀ ਪਿੱਛੇ ਜਿਹੇ ਵਿਜ਼ਿਟ ਕਰਕੇ ਆਏ ਹੈਗੇ ਆ ਤੇ ਪਹਿਲਾਂ ਤਾਂ ਇਹਨਾਂ ਨੇ ਅਨਾਉਂਸ ਹੀ ਕਰ ਦਿੱਤਾ ਸੀ ਵੀ ਪਹਿਲੇ ਦਿਨ ਤੋਂ ਇੱਥੋਂ ਹੋਊਗਾ। ਫਿਰ ਟਰੰਪ ਉਹਨਾਂ ਨੇ ਕਿਹਾ ਸੀ ਨਹੀਂ ਵੀ ਅਸੀਂ ਕਰਾਂਗੇ ਤਾਂ ਸਹੀ, ਪਰ ਪਲਾਨ ਕਰਕੇ ਜੋ ਕਰਾਂਗੇ। ਪਰ ਸਿਚੁਏਸ਼ਨ ਏਦਾਂ ਹੀ ਲੱਗਦੀ ਆ ਵੀ ਸਭ ਤੋਂ ਪਹਿਲਾਂ ਸ਼ਿਕਾਗੋ ਏਰੀਏ 'ਚ ਹੀ ਯੂਐਸ ਦੇ ਇਮੀਗ੍ਰੇਸ਼ਨ ਦੇ ਕਸਟਮ ਆਫੀਸਰਸ ਅਰੈਸਟ ਕਰਨਗੇ ਲੋਕਾਂ ਨੂੰ, ਕਿਉਂਕਿ ਉਹਨਾਂ ਵੱਲੋਂ ਇਹ ਸਟੇਟਮੈਂਟ ਜਾਰੀ ਕੀਤੀ ਗਈ ਆ ਵੀ 300 ਤੋਂ ਵੱਧ ਲੋਕ ਜਿਨ੍ਹਾਂ ਦੇ ਕੋਲ ਵਾਇਲੈਂਟ ਕ੍ਰਾਈਮਸ ਦੀ ਹਿਸਟਰੀਜ਼ ਆ ਉਹ ਸ਼ਿਕਾਗੋ ਏਰੀਏ 'ਚ ਰਹਿੰਦੇ ਆ। ਸੋ ਅਸੀਂ ਰੇਡਸ ਮਾਰ ਕੇ ਉਹਨਾਂ ਨੂੰ ਅਰੈਸਟ ਕਰਨਾ ਹੈਗਾ। ਜੀ ਬਿਲਕੁਲ। ਸੋ ਇਹ ਚੀਜ਼ਾਂ ਆਈਆਂ। ਉਧਰ ਟਰੰਪ ਹੋਣਾ ਨੇ ਜਿਹੜੀਆਂ ਫੋਰਨ ਸਰਕਾਰਾਂ ਦੇ ਵਿੱਚ ਰਾਸ਼ੀ ਘੱਲੀ ਜਾਂਦੀ ਆ ਉਸ ਦੇ ਉੱਤੇ ਰੋਕ ਲਾ ਦਿੱਤੀ ਆ। ਕਹਿੰਦੇ ਵੀ ਹੁਣ ਅਸੀਂ ਪਹਿਲਾਂ ਦੇਖਾਂਗੇ ਵੀ ਕਿੱਥੇ ਕਿੱਥੇ ਕੀ ਕੁਛ ਜਿਹੜਾ ਉਹ ਜਾ ਰਿਹਾ ਹੈਗਾ ਆ, ਤੇ ਉਸ ਤੋਂ ਬਾਅਦ ਦੇ ਵਿੱਚ ਦੇਖਾਂਗੇ ਵੀ ਫੋਰਨ ਜਿਹੜੀ ਏਡ ਆ ਉਹ ਘੱਲੀ ਜਾਊਗੀ ਜਾਂ ਨਹੀਂ। ਸੋ ਇਹ ਵੀ ਜਿਹੜੀ ਉਹਨਾਂ ਨੇ ਨਾਲ ਦੇ ਨਾਲ ਕਰ ਦਿੱਤੀ ਆ। ਲੋਕਾਂ ਦੇ ਲਈ ਜਿਹੜੀ ਕਹਿ ਸਕਦੇ ਆ ਵੀ ਦਵਾਈਆਂ ਸਸਤੀਆਂ ਕਰਕੇ ਗਏ ਸੀ ਬਾਈਡਨ, ਉਹ ਵਾਲਾ ਇਹਨਾਂ ਨੇ ਵਾਪਸ ਲੈ ਲਿਆ। ਉਹ ਕਹਿੰਦੇ ਵੀ ਕੋਈ ਨਹੀਂ, ਚੱਕੋ ਫੱਟੇ ਬਿਗ ਫਾਰਮਾ, ਤੁਸੀਂ ਬਣਾਓ ਜਿਹੜੀ ਮਾਇਆ। ਉਹਨਾਂ ਨੇ ਉਹਨਾਂ ਦੀ ਉਹ ਚੀਜ਼ ਨੂੰ ਜਿਹੜਾ ਉਹ ਜ਼ਰੂਰ ਵਾਪਸ ਲੈ ਲਿਆ। ਬਹੁਤ ਸਾਰੇ ਲੋਕ ਫੂਡ ਨੂੰ ਲੈ ਕੇ ਵੀ ਜਿਹੜਾ ਉਹ ਸੋਚ ਰਹੇ ਆ ਵੀ ਕੀ ਹੋਊਗਾ। ਹਾਲ ਦੀ ਘੜੀ ਕੈਲੀਫੋਰਨੀਆ ਹੀ ਵਾਹਦ ਸੂਬਾ ਬਣਿਆ ਜਿਨ੍ਹਾਂ ਨੇ ਕੁਛ ਜਿਹੜੀਆਂ ਡਾਈਜ਼ ਆ ਉਸ ਨੂੰ ਬੈਨ ਕੀਤਾ ਆ, ਪਰ ਫੈਡਰਲ ਲੈਵਲ ਦੇ ਉੱਤੇ ਅਜੇ ਉਸ ਨੂੰ ਜਿਹੜਾ ਉਹ ਬੈਨ ਕਰਨ ਤੋਂ ਇੱਕ ਹਿਸਾਬ ਦੇ ਨਾਲ ਪਿੱਛੇ ਹੀ ਆ। ਗੁਰੇਜ ਹੀ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਆ, ਉਸ ਦੇ ਉੱਤੇ ਕੋਈ ਨਹੀਂ ਆ। ਹੈਲਥ ਹਿਊਮਨ ਸਰਵਿਸਿਜ਼ ਦੇ ਜੇ ਕੈਨੇਡੀ ਬਣਦੇ ਆ, ਉਹ ਜੇ ਕੁਛ ਚੇਂਜਿਸ ਲੈ ਕੇ ਆ ਸਕਦੇ ਆ ਤਾਂ ਇਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ। ਉਧਰ ਟਰੰਪ ਹੁਣੀ ਅੱਜ ਟੌਪ ਦੇ ਜਿਹੜੇ ਰਿਪਬਲਿਕਨਸ, ਜਿਨ੍ਹਾਂ 'ਚ ਸਪੀਕਰ ਮਾਈਕ ਜੌਨਸਨ, ਸੈਨੇਟਰ ਜੌਨ ਥੂਨ ਜਿਹੜੇ ਸਾਊਥ ਡਕੋਟਾ ਤੇ ਆ, ਜਿਹੜੇ ਮੈਜੋਰਟੀ ਲੀਡਰ ਨੇ ਸੈਨੇਟ ਦੇ, ਉਹ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਵਾਈਟ ਹਾਊਸ ਦੇ ਵਿੱਚ ਅੱਜ ਦੁਪਹਿਰ ਨੂੰ ਮਿਲਣਗੇ ਤੇ ਟਰੰਪ ਹੁਣੀ ਆਪਣੀਆਂ ਜਿਹੜੀਆਂ ਇਸ ਟਰਮ ਦੀਆਂ ਪ੍ਰਾਇਓਰਿਟੀਜ਼ ਆ, ਕਿੱਦਾਂ ਦੇ ਲਾਜ਼, ਕਿੱਦਾਂ ਦੇ ਲੈਜਿਸਲੇਸ਼ਨ ਉਹ ਜਿਹੜਾ ਉਹ ਚਾਹੁੰਦੇ ਆ,
ਉਸ ਦੇ ਉੱਤੇ ਵਰਕ ਕਰਨਗੇ। ਟਰੰਪ ਹੁਣਾਂ ਨੇ ਜਿਹੜਾ 2017 ਦੇ ਵਿੱਚ ਟੈਕਸ ਕੱਟਸ ਨੂੰ ਐਕਸਟੈਂਡ ਕੀਤਾ ਸੀਗਾ, ਉਹ ਐਕਸਪਾਇਰ ਹੋਣ ਜਾ ਰਿਹਾ ਆ, ਤੇ ਉਸ ਨੂੰ ਕਿੱਦਾਂ ਹੋਰ ਅੱਗੇ ਵਧਾਇਆ ਜਾ ਸਕਦਾ, ਕਹਿੰਦੇ ਵੀ ਉਸ ਉੱਤੇ ਵੀ ਜਿਹੜੀ ਉਹ ਚਰਚਾ ਜਿਹੜੀ ਉਹ ਹੋਵੇਗੀ। ਤੇ ਇਹ ਜਿਹੜੀ ਚੀਜ਼ ਇਸ ਟਾਈਮ ਨਾਲ ਦੇ ਨਾਲ ਜਿਹੜੀ ਉਹ ਚੱਲ ਰਹੀ ਆ। ਟਰੰਪ ਹੁਣਾਂ ਦੇ ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਇਹ ਵੀ ਕਹਿ ਦਿੱਤਾ ਵੀ ਅਮਰੀਕਾ ਦੀ ਸਰਕਾਰ ਲੋਕਾਂ ਦਾ ਜਿਹੜਾ ਉਹ ਖਰਚਾ ਘਟਾਵੇ, ਪਰ ਇਹ ਨਹੀਂ ਦੱਸਿਆ ਵੀ ਕਿੱਦਾਂ, ਵੀ ਕਿਸ ਚੀਜ਼ ਦੇ ਨਾਲ ਜਿਹੜਾ ਉਹ ਕਵੇ ਹਾਂ ਐਗਜ਼ੈਕਟਿਵ ਆਰਡਰ ਦੇ ਵਿੱਚ ਇਹ ਚੀਜ਼ ਸੋਹਣੀ ਲੱਗਦੀ ਆ ਵੀ ਲੋਕਾਂ ਦੀ ਅਫੋਰਡੇਬਿਲਟੀ ਦੇ ਲਈ ਖਰਚਾ ਜਿਹੜਾ ਉਹ ਘਟਾਓ, ਪਰ ਕਿਹੜੇ ਚੀਜ਼ ਤੋਂ ਜਿਹੜਾ ਉਹ ਘਟਾਇਆ ਜਾਵੇ, ਕੋਈ ਟੈਕਸ ਕੱਟ ਕਰਕੇ ਜਿਹੜਾ ਉਹ ਕਰਨਾ ਆ ਜਾਂ ਲੋਕਾਂ ਨੂੰ ਕੋਈ ਹੋਰ ਤਰੀਕੇ ਦੇ ਨਾਲ ਰਾਹਤ ਦੇਣੀ ਆ। ਹੁਣ ਲੋਕਾਂ ਦੇ ਮਨ ਦੇ ਵਿੱਚ ਨਾਲ ਦੇ ਨਾਲ ਉਹ ਵੀ ਜਿਹੜਾ ਉਹ ਸਵਾਲ ਆ ਰਿਹਾ ਆ। ਟਰੰਪ ਹੁਣੀ ਇਸ ਟਾਈਮ ਆਪਣੀ ਪਾਵਰ ਦੀ ਬਿਲਕੁਲ ਚੋਟੀ ਦੇ ਉੱਤੇ ਆ। ਇਹ ਹੁਣ ਦੇਖਣਾ ਹੋਊਗਾ ਵੀ ਇਸ ਨੂੰ ਬਰਕਰਾਰ ਜਿਹੜਾ ਉਹ ਕਿੱਦਾਂ ਰੱਖਿਆ ਜਿਹੜਾ ਹੋ ਜਾਊਗਾ। ਰੀਜ਼ਨ ਇਹੀ ਆ ਹਰਜੋਤ ਸਿੰਘ ਵੀ ਜਦੋਂ ਨਵੇਂ ਤੁਸੀਂ ਬਣਦੇ ਆ ਤਾਂ ਉਦੋਂ ਇਸ ਟਾਈਮ ਪੂਰਾ ਕਹਿ ਲਓ ਵੀ ਜੋਬਨ ਦੇ ਉੱਤੇ ਜਿਹੜੀ ਉਹ ਚੀਜ਼ ਹੁੰਦੀ ਆ, ਉਸ એનર્ਜੀ ਨੂੰ ਮੇਨਟੇਨ ਰੱਖਣਾ ਉਹ ਇੱਕ ਹੁਣ ਵੱਡੀ ਜਿਹੜੀ ਚੁਣੌਤੀ ਨਾਲ ਦੇ ਨਾਲ ਰਹੂਗੀ। ਸੋ ਅੱਗੇ ਕੀ ਬਣਦਾ ਆ ਇਹ ਦੇਖਣ ਵਾਲੀ ਗੱਲ ਆ। ਉਧਰ ਨਾਰਥ ਕੈਰੋਲੀਨਾ ਦੇ ਜਿਹੜੇ ਸੈਨੇਟਰ ਥੌਮ ਟਿਲਿਸ, ਉਹਨਾਂ ਨੇ ਕੈਪੀਟਲ ਹਿੱਲ ਤੋਂ ਰਿਪੋਰਟਰਸ ਨੂੰ ਦੱਸਿਆ ਆ ਵੀ ਉਹ ਇੱਕ ਲੈਜਿਸਲੇਟਿਵ ਐਕਸ਼ਨ ਜਿਹੜਾ ਉਹ ਪਲਾਨ ਕਰ ਰਹੇ ਨੇ, ਜਿਸ ਦੇ ਵਿੱਚ ਜਿਹੜੀਆਂ ਟਰੰਪ ਹੁਣਾਂ ਨੇ 1500 ਲੋਕਾਂ ਨੂੰ ਆਪਣੇ 6 ਜਨਵਰੀ ਵਾਲੇ ਮਾਮਲੇ 'ਚ ਜਿਹੜੀਆਂ ਪਾਰਡਨਸ ਦਿੱਤੀਆਂ ਆ ਵੀ ਉਸ ਨੂੰ ਜਿਹੜਾ ਉਹ ਲੈ ਕੇ, ਖਾਸ ਕਰਕੇ ਜਿਨ੍ਹਾਂ ਨੇ ਪੁਲਿਸ ਨੂੰ ਅਟੈਕ ਕੀਤਾ ਆ ਉਸ ਮਾਮਲੇ 'ਚ, ਕਹਿੰਦਾ ਵੀ ਮੈਂ 2 ਬਿੱਲ ਫਾਈਲ ਕਰਨ ਜਾ ਰਿਹਾ ਆ ਜਿਸ ਦੇ ਨਾਲ ਜਿਹੜੀਆਂ ਪੈਨਲਟੀਜ਼ ਆ ਉਸ ਨੂੰ ਵਧਾਇਆ ਜਾਵੇ। ਖਾਸ ਕਰਕੇ ਕਹਿੰਦੇ ਵੀ ਡੈਥ ਪੈਨਲਟੀ ਦਿੱਤੀ ਜਾਵੇ ਜੇ ਕੋਈ ਪੁਲਿਸ ਅਫਸਰ ਦਾ ਮਰਡਰ ਕਰਦਾ ਆ, ਤੇ ਬਾਕੀ ਜਿਹੜੇ ਫੈਡਰਲ ਕ੍ਰਾਈਮਸ ਦੇ ਵਿੱਚ ਅਸੌਲਟ ਕਰਦੇ ਨੇ ਪੁਲਿਸ ਅਫਸਰਸ ਨੂੰ, ਉਹਨਾਂ ਦੀਆਂ ਪੈਨਲਟੀਜ਼ ਨੂੰ ਇਨਕਰੀਜ਼ ਕੀਤਾ ਜਾਵੇ। ਪਰ ਜੇ ਆ ਕੇ ਪ੍ਰੈਜ਼ੀਡੈਂਟ ਨੇ ਫਿਰ ਉਹਨਾਂ ਨੂੰ ਮਾਫ ਹੀ ਕਰ ਦੇਣਾ ਆ ਤੇ ਫਿਰ ਇਹ ਇੱਕ ਜਿਹੜਾ ਇੱਕ ਵੱਡਾ ਜਿਹੜੀ ਚੀਜ਼ ਬਣੂਗੀ। ਉਧਰ ਅੱਜ ਪ੍ਰੈਜ਼ੀਡੈਂਟ ਟਰੰਪ ਇੱਕ ਪ੍ਰੇਅਰ ਸਰਵਿਸ ਦੇ ਲਈ ਵਾਸ਼ਿੰਗਟਨ ਨੈਸ਼ਨਲ ਕੈਥੀਡਰਲ ਉੱਥੇ ਜਿਹੜਾ ਉਹ ਪਹੁੰਚੇ ਹੈਗੇ ਆ, ਤੇ ਕਹਿੰਦੇ ਵੀ ਜਿਹੜੇ ਟੌਪ ਦੇ ਲੀਡਰਸ ਆ ਉਹਨਾਂ ਦੇ ਦੁਆਰਾ ਜਿਹੜਾ ਨਾਲ ਦੇ ਨਾਲ ਉਸ ਟਾਈਮ ਦੇ ਉੱਤੇ ਜਦੋਂ ਇਹਨਾਂ ਦੇ ਇਮੀਗ੍ਰੇਸ਼ਨ ਐਗਜ਼ੈਕਟਿਵ ਆਰਡਰਸ ਦੇ ਉਲਟ ਕਈ ਥਾਵਾਂ ਦੇ ਉੱਤੇ ਜਿਹੜੇ ਲਾ ਸੂਟਸ ਆ ਉਹ ਦਰਜ ਕਰਨ ਦੀਆਂ ਖਾਸ ਕਰਕੇ ਲੈਫਟ ਦੀਆਂ ਜਿਹੜੀਆਂ ਸਰਕਾਰਾਂ ਆ ACLU ਆ ਉਹਨਾਂ ਦੇ ਦੁਆਰਾ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਉਹ 100% ਟੈਰਿਫ ਬ੍ਰਿਕਸ ਨੇਸ਼ਨ ਦੇ ਉੱਤੇ ਲਾਉਣ ਜਾ ਰਹੇ ਹੈਗੇ ਆ। ਉਹਦੇ ਵਿੱਚ ਉਹਨਾਂ ਨੇ ਬਾਈ ਮਿਸਟੇਕ ਸਪੇਨ ਵੀ ਇਨਕਲੂਡ ਕਰ ਲਿਆ, ਹਾਲਾਂਕਿ ਇਸ ਸਾਊਥ ਅਫਰੀਕਾ ਸੀ, ਪਰ ਇੰਡੀਆ ਵਾਲਿਆਂ ਨੂੰ ਸ਼ਰੇਆਮ ਕਲੀਅਰ ਕਰ ਦਿੱਤਾ ਹੈ ਵੀ ਜੇ ਤੁਸੀਂ ਬ੍ਰਿਕਸ ਤੋਂ ਪਿੱਛੇ ਨਹੀਂ ਹਟੇ ਤੇ 100% ਟੈਰਿਫ ਤੁਹਾਡੀਆਂ ਚੀਜ਼ਾਂ ਦੇ ਉੱਤੇ ਲੱਗੂਗਾ। ਇਹ ਜਦੋਂ ਉਹ ਐਗਜ਼ੀਕਿਊਟਿਵ ਆਰਡਰ ਸਾਈਨ ਕਰ ਰਹੇ ਸੀ ਉਸ ਟਾਈਮ ਦੇ ਉੱਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਉਹਨਾਂ ਨੇ ਇਹ ਕਲੀਅਰਲੀ ਕਹਿ ਦਿੱਤਾ ਵੀ ਜਿਹੜੀਆਂ 6-7 ਨੇਸ਼ਨਸ ਹੈਗੀਆਂ ਆ ਉਹਨਾਂ ਦੇ ਉੱਤੇ ਆਪਾਂ 100% ਟੈਕਸ ਲਾਵਾਂਗੇ ਜੇ ਉਹ ਬ੍ਰਿਕਸ ਤੋਂ ਬਾਹਰ ਨਹੀਂ ਆਉਂਦੇ ਹੈਗੇ। ਤੋ ਬ੍ਰਿਕਸ ਵਾਲਿਆਂ ਦਾ ਲੱਕ ਜਿਹੜਾ ਇਸ ਦੇ ਨਾਲ ਜਿਹੜਾ ਉਹ ਟੁੱਟੇਗਾ, ਖਾਸ ਕਰਕੇ ਜਿਹੜੇ ਭਾਰਤ ਵਾਲੇ ਉਸ ਨੂੰ ਜਿਹੜਾ ਉਹ ਲੈ ਕੇ ਉਹ ਦੇਖਣਗੇ ਵੀ ਹੁਣ ਅੱਗੇ ਕੀ ਜਿਹੜਾ ਇਸ ਵਿੱਚ ਕੀਤਾ ਜਿਹੜਾ ਉਹ ਜਾ ਸਕਦਾ ਆ। ਭਾਰਤ ਵਾਲਿਆਂ ਨੇ ਤਾਂ ਪਹਿਲਾਂ ਹੀ ਗੋਡੇ ਟੇਕੇ। ਕੱਲ ਜੈਸ਼ੰਕਰ ਉਦਾਂ ਹਰਜੋਤ ਸਿੰਘ ਜੀ ਦੇਖਿਆ ਨਹੀਂ ਤਾਂ ਫੋਟੋਆਂ ਝੱਟ ਪਾ ਦਿੰਦਾ ਹੁੰਦਾ। ਨਹੀਂ ਦੇਖਿਆ, ਮੈਂ ਵਿੱਚ ਸੀਗਾ, ਦੇਖਿਆ ਸੀਗਾ ਬਾਅਦ ਦੇ ਵਿੱਚ। ਹਾਂਜੀ ਹਾਂ, ਪਰ ਹਜੇ ਬਾਰੀ ਡਿਟੇਲ ਨਹੀਂ। ਇੱਕ ਪਾਸੇ ਤਾਂ ਉਹ ਮੋਦੀ ਤੁਹਾਨੂੰ ਪਤਾ ਵੀ ਪੂਰੀ ਲੱਲਾ ਕਰ ਰਹੇ ਸੀ ਉੱਥੇ ਮੰਦਿਰਾਂ ਦੇ ਵਿੱਚ ਵੀ ਅਰਦਾਸਾਂ ਕਰ ਰਹੇ ਸੀ ਟਰੰਪ ਦੇ ਲਈ, ਤੇ ਫਿਰ ਜਿਹੜੀ ਵਾਈਸ ਪ੍ਰੈਜ਼ੀਡੈਂਟ ਊਸ਼ਾ ਵੈਂਸ ਆ ਉਹ ਕਹਿੰਦੇ ਇਹ ਤਾਂ ਸਾਡੀ ਹੁਣ ਆਪਣੀ ਕੁੜੀ ਆ। ਤੇ ਹੁਣ ਜਦੋਂ ਟਰੰਪ ਉਹਨਾਂ ਨੇ 2 ਜਿਹੜੇ ਮੇਨ ਐਗਜ਼ੀਕਿਊਟਿਵ ਆਰਡਰ ਜਾਰੀ ਕੀਤੇ ਹੈਗੇ ਆ ਇਮੀਗ੍ਰੇਸ਼ਨ ਨੂੰ ਲੈ ਕੇ, ਇਹ ਖਾਸ ਕਰਕੇ ਮੈਂ ਦੱਸਿਆ ਵੀ 1 ਮਿਲੀਅਨ ਤੋਂ ਵੱਧ, ਇਹ ਤਾਂ ਆਫੀਸ਼ੀਅਲ ਆ। ਹੁਣ ਅਨਆਫੀਸ਼ੀਅਲ ਕਿੰਨੇ ਨੰਬਰ ਹੈ, ਬਹੁਤ ਜ਼ਿਆਦਾ ਹੋ ਸਕਦੇ ਆ। ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ, ਬਾਕੀ ਇਮੀਗ੍ਰੇਸ਼ਨ ਟੋਟਲੀ, ਹਾਲਾਂਕਿ ਉਹਨਾਂ ਨੇ ਇਹ ਕਿਹਾ ਵੀ ਮੈਂ ਲੀਗਲ ਇਮੀਗ੍ਰੇਸ਼ਨ ਦੇ ਹੱਕ ਦੇ ਵਿੱਚ ਆ 100%, ਪਰ ਇਲੀਗਲ ਜਿਹੜੀ ਆ ਉਹਦੇ ਅਗੇਂਸਟ ਆ। ਤੇ ਦੂਸਰਾ ਆਹ ਬ੍ਰਿਕ ਨੇਸ਼ਨਸ ਨੂੰ ਲੈ ਕੇ ਇਹ ਜਿਹੜਾ ਉਹਨਾਂ ਨੇ ਪੂਰੀ ਧਮਕੀ ਠੋਕ ਕੇ ਦਿੱਤੀ ਆ ਵੀ ਨਹੀਂ ਪਿੱਛੇ ਹਟ ਜਾਓ, ਨਹੀਂ ਤਾਂ ਫਿਰ ਆਪਾਂ ਇਹ ਕਰਾਂਗੇ। ਉਹ ਕਰੂਗੇ ਵੀ, ਇਹ ਸਾਨੂੰ ਪਤਾ ਹੀ ਆ ਵੀ ਟੈਰਿਫ ਦੇ ਮਾਮਲੇ ਦੇ ਵਿੱਚ ਜ਼ਰੂਰ ਉਹ ਕਰਨਗੇ। ਤੇ ਟਿਕਟੌਕ ਦੀ ਡੀਲ ਬਣਨ ਜਾ ਰਹੀ ਆ, ਇਹ ਆਲਰੇਡੀ ਉਧਰੋਂ ਸਿਗਨਲ ਵੀ ਆ ਗਿਆ ਚਾਈਨਾ ਵੱਲੋਂ। ਤੇ ਆਪਾਂ 1-2 ਹੋਰ ਖਬਰਾਂ ਰਾਜਕਨਵੀਰ ਸਿੰਘ ਜੀ ਕਰ ਲਈਏ, ਖਾਸ ਕਰਕੇ ਜਿਹੜੇ ਸਾਡੇ
ਭੈਣ ਭਰਾ ਹੂਸਟਨ ਏਰੀਏ ਦੇ ਵਿੱਚ ਰਹਿੰਦੇ ਹੈਗੇ ਆ। ਹੂਸਟਨ ਦੇ ਵਿੱਚ ਬਹੁਤ ਵੱਡਾ ਜਿਹੜਾ ਸਨੋ ਸਟਾਰਮ ਆਇਆ ਹੈਗਾ, ਵਿੰਟਰ ਸਟਾਰਮ ਆਇਆ, ਜਿੱਥੇ ਨੈਸ਼ਨਲ ਵੈਦਰ ਸਰਵਿਸ ਪ੍ਰੈਡਿਕਟ ਕਰ ਰਿਹਾ ਵੀ 3 ਤੋਂ ਲੈ ਕੇ 6 ਇੰਚ ਤੱਕ ਸਨੋ ਪੈਣ ਜਾ ਰਹੀ ਆ। ਟੈਂਪਰੇਚਰ ਵੀ ਬਹੁਤ ਜ਼ਿਆਦਾ ਲੋ ਇਸ ਟਾਈਮ ਉੱਥੇ ਹੈਗਾ ਹੈ। ਜੀ ਬਿਲਕੁਲ, ਇਹੀ ਨਹੀਂ, ਫਲੋਰੀਡਾ ਦੇ ਵਿੱਚ ਵੀ ਕਹਿੰਦੇ ਵੀ ਬਰਫ਼ ਆ ਉਹ ਕਈ ਇਲਾਕਿਆਂ ਦੇ ਵਿੱਚ ਪੈਣ ਜਾ ਰਹੀ ਆ। ਉੱਥੇ ਐਡਵਾਈਜ਼ਰੀਜ਼ ਜਿਹੜੀਆਂ ਜਾਰੀਆਂ ਕੀਤੀਆਂ ਉੱਥੋਂ ਦੇ ਜਿਹੜੇ ਗਵਰਨਰ ਆ, ਉਹਨਾਂ ਨੇ ਵੀ ਕਿਹਾ ਵੀ ਭਾਈ ਹੁਣ ਗੱਡੀ ਚਲਾਉਣੀ ਨਾ ਬੇਸਿਕਲੀ ਭੁੱਲ ਜਿਓ, ਧਿਆਨ ਦੇ ਨਾਲ ਗੱਡੀ ਜਿਹੜੀ ਉਹ ਡਰਾਈਵ ਕਰੇ, ਕਿਉਂਕਿ ਫਲੋਰੀਡਾ ਦੀ ਇਸ ਟਾਈਮ ਝੰਡੀ ਆ ਟਰੰਪ ਪ੍ਰਸ਼ਾਸਨ ਦੇ ਵਿੱਚ। ਅਟਾਰਨੀ ਜਨਰਲ, ਸੈਕਟਰੀ ਆਫ ਸਟੇਟ, ਪ੍ਰੈਜ਼ੀਡੈਂਟ, ਸੋ ਟੌਪ ਦੇ ਜਿਹੜੇ ਅਹੁਦੇ ਆ ਉਹ ਇਸ ਟਾਈਮ ਫਲੋਰੀਡਾ ਦੇ ਕੋਲ ਨੇ ਉੱਥੇ। ਤੇ ਫਲੋਰੀਡਾ ਵਾਲੇ ਖੁਸ਼ ਵੀ ਬਹੁਤ ਹੋਣੇ ਜਿਨ੍ਹਾਂ ਨੇ ਉਹਨਾਂ ਨੂੰ ਸਪੋਰਟ ਕੀਤੀ ਹੈ। ਕਿਸੇ ਟਾਈਮ ਦੇ ਉੱਤੇ ਸਵਿੰਗ ਸਟੇਟ ਹੁੰਦੀ ਸੀ ਫਲੋਰੀਡਾ, ਹੁਣ ਉਹ ਪੱਕੀ ਜਿਹੜੀ ਉਹ ਰੈੱਡ ਸਟੇਟ ਬਣ ਚੁੱਕੀ ਹੈਗੀ ਆ। ਤੇ ਬਹੁਤ ਵੱਡਾ ਜਿਹੜਾ ਉਸ ਦੇ ਵਿੱਚ ਫਰਕ ਪੈ ਚੁੱਕਾ ਹੈਗਾ ਆ। ਸੋ ਫਲੋਰੀਡਾ ਤੇ ਕਾਫੀ ਜਿਹੜਾ ਇਸ ਟਾਈਮ ਜਿਹੜਾ ਸਨੋ ਸਟਾਰਮ ਆ ਉਹ ਆ ਰਿਹਾ ਹੈਗਾ ਆ। ਉਧਰ LA ਫਾਇਰਸ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਜੋ ਲੇਟੈਸਟ ਆ ਜੋ ਆਪਣਾ ਦੱਸਦੇ ਜਾਈਏ, LA ਫਾਇਰ ਦੇ ਵਿੱਚ ਇਸ ਟਾਈਮ ਟੇਕ ਲਾਈ ਬੈਠੇ ਨੇ ਵੀ ਜਿਹੜੇ ਫੈਡਰਲੀ ਮਨੀ ਜਿਹੜੀ ਆ ਉਹ ਹੁਣ ਟਰੰਪ ਹੁਣੀ ਰਿਲੀਜ਼ ਕਰਦੇ ਆ ਜਾਂ ਨਹੀਂ, ਕਿਉਂਕਿ ਇਸ ਟਾਈਮ ਇੱਥੇ ਬਹੁਤ ਵੱਡੀ ਜਿਹੜੀ ਜ਼ਰੂਰਤ ਬਣ ਚੁੱਕੀ ਆ ਇੱਥੋਂ ਦੇ ਲੋਕਾਂ ਦੇ ਲਈ, ਚਾਹੇ ਉਹ ਈਟਨ ਫਾਇਰ ਆ, ਚਾਹੇ ਉਹ ਪੈਲੀਸੇਡ ਫਾਇਰ ਆ, ਵੀ ਉਹਨਾਂ ਦੇ ਲਈ ਰਾਹਤ ਕਾਰਜਾਂ ਦੇ ਲਈ ਉਹ ਚਾਹੀਦੀ ਆ। ਕੱਲ ਇੱਕ ਹੋਰ ਬੰਦਾ ਜਿਹੜਾ ਗ੍ਰਿਫਤਾਰ ਕੀਤਾ ਗਿਆ, ਉਹਨੇ ਗ੍ਰਿਫਿਥ ਪਾਰਕ ਦੇ ਵਿੱਚ ਆਰਸਨ ਕਰਕੇ ਜਾਣਬੁੱਝ ਕੇ ਜਿਹੜੀ ਆ ਉਹ ਅੱਗ ਲਾਈ ਸੀਗੀ। ਸੋ ਫਾਇਰ ਫਾਈਟਰਸ ਨੇ ਸਮੇਂ ਸਿਰ ਉਸ ਅੱਗ ਨੂੰ ਜਿਹੜਾ ਉਹ ਬੁਝਾ ਲਿਆ। ਗ੍ਰਿਫਿਥ ਪਾਰਕ ਇਸ ਲਈ ਵੀ ਮਸ਼ਹੂਰ ਆ, ਇੱਕ ਤਾਂ LA ਦੇ ਭੀੜ ਭੜਾਕੇ ਵਾਲੇ ਇਲਾਕੇ ਦੇ ਵਿੱਚ ਥੋੜਾ ਜਿਹਾ ਨੈਚੁਰਲ ਜਿਹਾ ਜਿਹੜਾ ਥਾਂ ਆ, ਤੇ ਇੱਥੇ ਆਬਜ਼ਰਵੇਟਰੀ ਵੀ ਹੈਗੀ ਹੈ, ਗ੍ਰਿਫਿਥ ਆਬਜ਼ਰਵੇਟਰੀ, ਜਿੱਥੇ ਕਿ ਟੈਲੀਸਕੋਪ ਜਿਹੜਾ ਉਹ ਲੱਗਾ ਆ, ਤੇ ਸਪੇਸ ਦੇ ਵਿੱਚ, ਪਲਾਟ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖੀਆਂ ਜਾਂਦੀਆਂ ਹੈਗੀਆਂ ਆ। LA ਏਰੀਏ ਦੇ ਵਿੱਚ ਅੱਜ ਕਹਿੰਦੇ ਵੀ ਤੇਜ਼ ਹਵਾਵਾਂ ਜਿਹੜੀਆਂ ਉਹ ਫੇਰ ਮਹਿਸੂਸ ਕੀਤੀਆਂ ਜਾਣਗੀਆਂ, ਜਿਸ ਕਰਕੇ ਅੱਗ ਦਾ ਜਿਹੜਾ ਖਤਰਾ ਆ ਫਿਰ ਦੁਬਾਰਾ ਵੱਧ ਚੁੱਕਾ ਹੈਗਾ। ਕਹਿੰਦੇ 60 ਤੋਂ 70 ਮੀਲ ਫੀ ਘੰਟੇ ਦੀ ਰਫ਼ਤਾਰ ਦੀਆਂ ਜਿਹੜੀਆਂ ਤੇਜ਼ ਹਵਾਵਾਂ ਨੈਸ਼ਨਲ ਵੈਦਰ ਸਰਵਿਸ ਆ ਉਹ ਕਹਿੰਦੇ ਵੀ ਉਹ ਰਿਕਾਰਡ ਕੀਤੀਆਂ ਗਈਆਂ ਹੈਗੀਆਂ। ਹੁਣ ਤੱਕ LA ਦੀਆਂ ਫਾਇਰਸ ਦੇ ਵਿੱਚ 27 ਜਾਣਿਆਂ ਦੀਆਂ ਮੌਤਾਂ ਹੋ ਚੁੱਕੀਆਂ, 15,000 ਤੋਂ ਵੱਧ ਜਿਹੜੇ ਸਟਰਕਚਰ ਆ ਉਹ ਤਬਾਹ ਹੋ ਚੁੱਕੇ ਆ। 63 ਸਕੁਅਰ ਮੀਲ ਦਾ ਜਿਹੜਾ ਇਲਾਕਾ ਆ ਉਹ ਜਿਹੜਾ ਨਸ਼ਟ ਹੋ ਚੁੱਕਾ ਆ। ਸੋ ਕਹਿੰਦੇ ਵੀ ਅਜੇ ਵੀ ਜਿਹੜੀ ਪੈਲੀਸੇਡ ਤੇ ਈਟਨ ਫਾਇਰ ਆ ਉਹ ਲਗਾਤਾਰ ਬਲ ਰਹੀਆਂ ਨੇ, ਤੇ ਉਹਨਾਂ ਨੂੰ ਕੋਸ਼ਿਸ਼ ਬੁਝਾਉਣ ਦੀ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈਗੀ ਆ। ਇੱਕ ਹੋਰ ਕਹਿੰਦੇ ਵੀ ਫਾਇਰ, ਕੈਲ ਫਾਇਰ ਨੇ ਜਿਹੜਾ ਦੱਸਿਆ, ਇੱਕ ਪਾਲਾ ਫਾਇਰ ਤੇ ਪਾਲਾ ਫਾਇਰ 2 ਸੈਨ ਡਿਏਗੋ ਕਾਉਂਟੀ ਦੇ ਜਿਹੜੇ ਉੱਤਰੀ ਇਲਾਕੇ ਦੇ ਵਿੱਚ, ਨਦਰਨ ਇਲਾਕੇ ਦੇ ਵਿੱਚ ਉੱਥੇ ਲੱਗੀਆਂ ਹੋਈਆਂ ਆ। ਤੇ ਨਾਰਥ ਕਾਉਂਟੀ ਫਾਇਰ ਪ੍ਰੋਟੈਕਸ਼ਨ ਡਿਸਟ੍ਰਿਕਟ ਨੇ ਜਿਹੜਾ ਉਹ ਦੱਸਿਆ ਆ ਵੀ ਉਹ 0% ਕੰਟੇਨ ਸੀਗੀਆਂ ਤੇ 47 ਏਕੜ ਉਹਨਾਂ ਨੇ ਆਲਰੇਡੀ ਸਾੜ ਦਿੱਤੇ ਸੀਗੇ। ਪਹਿਲਾਂ ਇਵੈਕੂਏਸ਼ਨ ਆਰਡਰ ਤੇ ਵਾਰਨਿੰਗ ਜਿਹੜੀਆਂ ਆ ਉਹ ਵੀ ਪੋਸਟ ਕੀਤੀਆਂ ਗਈਆਂ ਸੀ। ਸੈਨ ਡਿਏਗੋ ਦੇ ਵਿੱਚ ਕੱਲ ਵੀ ਇੱਕ ਹੋਰ ਅੱਗ ਲੱਗੀ ਸੀ, ਜਿਸ ਨੂੰ ਇਵੈਂਚੁਅਲੀ ਕਾਬੂ ਜਿਹੜਾ ਉਹ ਪਾ ਲਿਆ ਗਿਆ ਤੇ ਇਵੈਕੂਏਸ਼ਨਸ ਆਰਡਰ ਜਿਹੜੇ ਆ ਉਹ ਵਾਪਸ ਲੈ ਲਏ ਗਏ ਸੀਗੇ। ਜੀ ਬਿਲਕੁਲ, ਕਮਲਾ ਹੈਰਿਸ ਤੇ ਉਹਨਾਂ ਦੇ ਹਸਬੈਂਡ ਵਾਪਸ ਲਾਸ ਐਂਜਲਸ ਮੁੜਿਆ ਹੈ, ਕਿਉਂਕਿ ਉਹਨਾਂ ਦਾ ਘਰ ਉੱਥੇ ਆ। ਪ੍ਰੈਜ਼ੀਡੈਂਟ ਉਹਨਾਂ ਦੇ ਇਨੋਗ੍ਰੇਸ਼ਨ ਤੋਂ ਬਾਅਦ ਫਾਇਰ ਫਾਈਟਰਸ ਨੂੰ ਉਹ ਮਿਲ ਰਹੇ ਹੈਗੇ। ਜੀ ਬਿਲਕੁਲ, ਸਮਾਂ ਜਿਹੜਾ ਜੀ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ ਜੀ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜੇ ਜੀ ਸਰੋਤਿਆਂ ਨੂੰ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।